इस पिंड दे विच नशे दा एडा कारोबार चलदा है कि बड़े आराम दे नाल मंजियां ते बैठ के बीबियां ते बच्चे नशा वेचदे ने। कोई भी लामला या पिंड दा आके पैसे फड़ाउंदा है ते बनी बनाई पुड़ी लैके नशे दी उत्थों जा सकदा है। लिआंदा तुसीं बरामदगी कराई है दिखाओ। आ देखो जी, ये 500 रुपए का चिट्टा जिहड़ा पिंड समराड़ी दे विच सानू मिलिया आ। सीधी जे मान लो भी उन्हां दा कहना है कि निर्दोष बंदियां नूं चक लिया गया है, पर जिहड़े दोषी ने उन्हां ते कार्रवाई नहीं हुई। की कहोगे इस ते? देखो जी, पुलिस जो असलीयत है, जो रिकवरी हुंदी है ਉਹਦੇ ਮੁਤਾਬਕ ਵੀ ਕਾਰਵਾਈ ਹੁੰਦੀ ਹੈ ਜੀ। ਜਿਹਦੇ ਕੋਈ ਰਿਕਵਰੀ ਨਹੀਂ ਹੋਈ ਉਹਦੇ ਖਿਲਾਫ ਕਿੱਦਾਂ ਆਪਾਂ ਕੋਈ ਐਵੀਡੈਂਸ ਨਹੀਂ ਉਹਨੂੰ ਕਿੱਦਾਂ ਆਪਾਂ ਐਫਆਈਆਰ ਦੇ ਵਿੱਚ ਲੈ ਕੇ ਆਵਾਂਗੇ ਜੀ। ਇਸ ਚੌਂਕੀ ਇੰਚਾਰਜ ਮੁਲਤਾਨੀ ਸਾਹਿਬ ਨਾਲ ਜੋ ਗੱਲਾਂ ਹੋਈਆਂ ਨੇ ਤੁਸੀਂ ਵੀ ਸੁਣੀਆਂ ਨੇ, ਕਿੰਨੀਆਂ ਨਾਲ ਸਹਿਮਤ ਹੋ ਕਿੰਨੀਆਂ ਨਾਲ ਨਹੀਂ? ਇਹ ਗੱਲ ਨਾਲ ਵੀ ਸਹਿਮਤ ਨਹੀਂ ਅਸੀਂ। ਸਾਰੀਆਂ ਗਲਤ ਨੇ। ਪੁਲੀ ਦੇ ਉੱਤੇ ਆਵਾਜਾਈ ਇਦਾਂ ਚੱਲ ਰਹੀ ਆ ਜਿੱਦਾਂ ਜੀਡੀ ਰੋਡ ਦੇ ਉੱਤੇ ਗੱਡੀਆਂ ਚੱਲਦੀਆਂ। ਕੀ ਹੁੰਦਾ ਕੀ ਹੈ ਉਸ ਪੁਲੀ? ਉਸ ਪੁਲੀ ਦੇ ਵੱਖ-ਵੱਖ ਪਿੰਡਾਂ ਤੋਂ ਬੰਦੇ ਆਉਂਦੇ ਆ, ਜਿੱਥੇ ਚਿੱਟਾ ਵਿਕਦਾ ਉਹਨਾਂ ਕੋਲ ਜਾਂਦੇ ਆ, ਰੁਪਈਆ 500 ਦਿੰਦੇ ਆ, ਉਹ ਇੱਕ ਬੈਟ ਦੇ ਦਿੰਦੇ ਉਹਨਾਂ ਨੂੰ, ਉਹ ਬੈਟ ਲੈ ਕੇ ਉੱਥੇ ਹੀ ਟੀਕੇ ਲਾਈ ਜਾਂਦੇ ਆ ਮੁੰਡੇ। ਹਾਂਜੀ, ਉਹਨੇ ਇੱਕ ਕਾਲੇ ਰੰਗ ਦਾ ਲਿਫਾਫਾ ਆ, ਉਹਦੇ ਵਿੱਚ ਉਹ ਪਾਈ ਹੋਈ ਆ, ਜੇ ਤੁਸੀਂ 500 ਦੋਗੇ ਇੱਕ ਦੇ ਦਿੰਦੇ, ਜੇ 1000 ਦੋਗੇ ਤਾਂ 2 ਦੇ ਦਿੰਦੇ ਆ। ਹਾਂ, ਇਸ ਕਰਕੇ ਪੈਕਿੰਗ ਕਰਕੇ ਰੱਖੀ ਹੋਈ ਆ। ਪੈਕਿੰਗ ਕਰਕੇ ਰੱਖੀ। ਹਾਂਜੀ, ਜਦੋਂ ਅਸੀਂ ਕੱਲ ਲੈਣ ਗਏ ਸੀ, ਇੱਥੇ 2 ਕੁੜੀਆਂ ਸੀਗੀਆਂ, 15 ਤੋਂ 16 ਸਾਲ ਦੀ ਕੁੜੀ ਸੀ, ਸਾਂਵਲੇ ਰੰਗ ਦੀ ਕੁੜੀ ਸੀ, ਪਿੰਕ ਜਿਹੇ ਕਲਰ ਦਾ ਉਹਨੇ ਸੂਟ ਪਾਇਆ ਸੀਗਾ। ਉੱਥੇ ਖੜੀਆਂ ਸੀਗੀਆਂ ਕੁੜੀਆਂ, ਬਾਹਰ ਮੁੰਡੇ ਖੜੇ ਸੀਗੇ, ਦੂਜੇ ਪਾਸੇ ਬੰਦੇ ਆਉਂਦੇ ਆ, ਉਹ ਲਈ ਜਾਂਦੇ ਆ। ਜਿਹੜਾ ਅਸੀਂ ਭੇਜਿਆ ਸੀ ਮੁੰਡਾ ਉਹ ਗਿਆ, ਉਹ ਬੱਚੀ ਆ ਵਿਚਾਰੀ, ਉਹਨੇ ਰੁਪਈਆ 500 ਫੜਿਆ ਤੇ ਉਹਨੂੰ ਉਹ ਕਾਲੇ ਰੰਗ ਦੀ ਇੱਕ ਕੁੜੀ ਦੇ ਦਿੱਤੀ ਉਹਨੂੰ। ਉਹ ਲੇਡੀਜ਼ ਜਿਹੜੀਆਂ ਖੜੀਆਂ ਆ ਤੇ ਸਾਰੀਆਂ ਚਿੱਟੇ ਵਾਲੀਆਂ ਆ। ਅਸੀਂ ਪੀਣ ਵਾਲਿਆਂ ਨੂੰ ਫੜਿਆ ਜਾਂਦਾ ਤੇ ਜਿਹੜੇ ਵੇਚਣ ਵਾਲੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਹੁੰਦੀ। ਜਦੋਂ ਕੋਈ ਕਾਰਵਾਈ ਪੁਲਿਸ ਵਾਲੇ ਕਰਨ ਵੀ ਆਉਂਦੇ ਆ ਤੇ ਉਹ ਜਿੰਦੇ ਲਾ ਕੇ ਉਹਨਾਂ ਨੂੰ ਸ਼ਾਮ ਨੂੰ ਪਤਾ ਲੱਗ ਜਾਂਦਾ, ਨਹੀਂ ਸਵੇਰ ਨੂੰ ਆਉਣਾ ਹੁੰਦਾ, ਸ਼ਾਮ ਨੂੰ ਘਰਾਂ ਤੋਂ ਬਾਹਰ ਚੱਲ ਜਾਂਦੇ ਆ। ਸਵੇਰੇ ਆ ਕੇ ਵੀ ਸਿਰਫ ਖਾਨਾ ਪੂਰਤੀ ਕੀਤੀ ਆ। ਜਿਹੜੇ ਅਸਲ ਵੇਚਦੇ ਆ ਉਹਨਾਂ ਤੋਂ ਇੱਕ ਬੰਦਾ ਵੀ ਨਹੀਂ ਫੜਿਆ। 3 ਬੰਦੇ ਅਰੈਸਟ ਕੀਤੇ ਜੀ, 3 ਲੇਡੀਜ਼ ਅਰੈਸਟ ਕੀਤੀਆਂ ਸੀ, ਉਹਨਾਂ ਦੇ ਖਿਲਾਫ ਐਫਆਈਆਰ ਦਰਜ ਹੋ ਗਈਆਂ ਜੀ। ਸਾਨੂੰ ਨਹੀਂ ਲੱਗਦਾ ਵੀ ਨਸ਼ਾ ਖਤਮ ਹੋਊਗਾ, ਮੈਨੂੰ ਲੱਗਦਾ ਵੀ ਮੁੰਡੇ ਖਤਮ ਹੋ ਜਾਣੇ ਆ, ਨਸ਼ਾ ਨਹੀਂ ਖਤਮ ਹੋਣਾ। ਸਰਕਾਰ ਨੂੰ ਲੱਗਾ ਵੀ 92 ਸੀਟਾਂ ਮਿਲ ਗਈਆਂ, ਹੁਣ ਕੋਈ ਰੌਲੇ ਹੈ ਨਹੀਂ, ਉਹ ਤੇ ਚੁੱਪ ਕਰਕੇ ਆਪਣੇ ਘਰੀ ਬੈਠੇ ਆ। ਸਾਡੇ ਤਾਂ ਇੱਥੇ ਦੂਆ ਲੰਘਣਾ ਵੀ ਔਖਾ ਹੋਇਆ, ਬਗੈਰ ਨੰਬਰ ਤੋਂ ਮੋਟਰਸਾਈਕਲ ਆਉਂਦੇ ਆ, ਪਤਾ ਨਹੀਂ ਕੌਣ ਹੈਗਾ ਕੌਣ ਨਹੀਂ, ਅਣਪਛਾਤੇ। ਕਿ ਇਹ ਜਿਹੜਾ ਚਿੱਟਾ ਪੁਲਿਸ ਨੂੰ ਨਹੀਂ ਮਿਲਦਾ ਤੇ ਉਹ ਆਮ ਲੋਕਾਂ ਨੂੰ ਇਦਾਂ ਮਿਲਦਾ ਜਿਵੇਂ ਇੱਕ ਕਰਿਆਨੇ ਦੀ ਦੁਕਾਨ ਤੋਂ ਖੰਡ ਮਿਲਦੀ ਹੁੰਦੀ ਆ। ਬਸ ਕੋਈ ਨਹੀਂ, ਕਰਾਂਗੇ, ਚੱਲਦਾ ਕਰਦੇ ਆ। ਵੈਸੇ ਮੁਲਾਜ਼ਮ ਇੱਥੇ ਖੁਦ 1-2 ਮੁਲਾਜ਼ਮ ਭੇਜ ਦਿੰਦੇ ਆ, ਉਹ ਖੜਿਆਂ ਨਸ਼ਾ ਵਿਕੀ ਜਾਂਦਾ। ਆਮ ਆਦਮੀ ਪਾਰਟੀ ਦੇ ਹੋਣ ਦੇ ਬਾਵਜੂਦ, ਮੌਜੂਦਾ ਸਰਕਾਰ ਦੇ ਵਿੱਚ ਹੋਣ ਦੇ ਬਾਵਜੂਦ ਵੀ ਕੋਈ ਪਰਚਾ ਨਹੀਂ ਕੀਤਾ, ਕਿਸੇ ਤੇ ਕੋਈ ਕਾਰਵਾਈ ਨਹੀਂ। ਹਫ਼ਤਾ ਵਸੂਲੀ, ਮਹੀਨਾ ਵਸੂਲੀ, ਸਾਰਾ ਕੁਛ ਆ, ਕੱਲ ਹੀ ਨਹੀਂ ਕਰਦੇ। ਫਿਰ ਤੁਸੀਂ ਦੱਸੋ ਕਾਰਨ ਕੀ ਆ ਇੱਥੇ ਵੈਕਸ਼ਨ ਨਾ ਹੋਣ ਦਾ? ਸਿੱਧੀ ਪੈਸੇ ਲੈਂਦੇ ਆ। ਮੁੱਖ ਮੰਤਰੀ ਸਾਹਿਬ ਜੇਕਰ ਇਸ ਤਸਵੀਰ ਨੂੰ, ਇਸ ਵੀਡੀਓ ਨੂੰ, ਇਸ ਪਿੰਡ ਦੇ ਹਾਲਾਤ ਨੂੰ ਦੇਖ ਰਹੇ ਨੇ ਤਾਂ ਤੁਸੀਂ ਬਹੁਤ ਲਾਗੇ ਡੇਰੇ ਲਾਏ ਹੋਏ ਨੇ। ਬਿਲਕੁਲ ਤੁਸੀਂ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਇਲੈਕਸ਼ਨ ਨੂੰ ਨਜਿੱਠਣ ਦੇ ਲਈ ਆ ਕੇ ਬੈਠੇ ਹੋਏ ਹੋ। ਉਸੇ ਦੇ ਵਿੱਚੋਂ ਤੁਸੀਂ 10 ਮਿੰਟ ਕੱਢ ਕੇ ਇੱਕ ਵਾਰ ਇਸ ਪਿੰਡ ਦੇ ਵਿੱਚ ਜੇ ਗੇੜਾ ਮਾਰ ਜਾਓ ਤਾਂ ਬਹੁਤ ਸਾਰੇ ਲੋਕਾਂ ਦੇ, ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝਣ ਤੋਂ ਬਚਾਏ ਜਾ ਸਕਦੇ ਨੇ। ਬਹੁਤ ਸਾਰੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ ਜਾ ਸਕਦਾ ਹੈ। ਬਹੁਤ ਸਾਰੇ ਪੁਲਿਸ ਮੁਲਾਜ਼ਮ ਜਿਹੜੇ 2 ਨੰਬਰੀਆਂ ਕਰ ਰਹੇ ਨੇ ਉਹਨਾਂ ਨੂੰ ਨੱਥ ਪੈ ਸਕਦੀ ਹੈ। ਚੈੱਕ ਕਰੋ ਸਕੂਲ, ਇਹ ਇੱਥੇ ਸਕੂਲ ਆ ਤੇ ਆ ਨਾਲ ਚਿੱਟਾ ਵਿਕ ਰਿਹਾ ਆ। ਸਕੂਲ ਆ ਸਮਰਾੜੀ ਦਾ। ਜਿੰਨੀਆਂ ਮਰਜ਼ੀ ਸੌਹਾਂ ਖਾ ਲੈਣ, ਜਿੰਨੀਆਂ ਮਰਜ਼ੀ ਗੁਰਦੁਆਰੇ, ਮੰਦਿਰਾਂ, ਮਸੀਤਾਂ ਦੇ ਵਿੱਚ ਜਾ ਕੇ ਅਰਦਾਸਾਂ ਕਰਕੇ ਉੱਥੇ ਪਖੰਡ ਕਰ ਲੈਣ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰਨਾ ਹੈ, ਪਰ ਧਰਾਤਲ ਦੇ ਹਾਲਾਤ ਕੁਝ ਹੋਰ ਬਿਆਨ ਕਰਦੇ ਨੇ। ਸਥਿਤੀ ਇਹ ਹੈ ਕਿ ਪਿੰਡਾਂ ਦੇ ਵਿੱਚ ਸ਼ਰੇਆਮ ਬਣੀਆਂ ਬਣਾਈਆਂ ਪੁੜੀਆਂ ਨਸ਼ਿਆਂ ਦੀਆਂ ਵਿਕ ਰਹੀਆਂ ਨੇ ਤੇ ਉਸ ਨਸ਼ੇ ਵਿਕ ਰਹੇ ਜਿਹੜੇ ਥਾਂ ਨੇ ਉਹਨਾਂ ਨੂੰ ਆਮ ਲੋਕ ਤਾਂ ਫੜ ਲੈਂਦੇ ਨੇ, ਆਮ ਪਿੰਡ ਦਾ ਰਹਿਣ ਵਾਲਾ ਵਿਅਕਤੀ ਤਾਂ ਆਸਾਨੀ ਨਾਲ ਲੱਭ ਲੈਂਦਾ ਹੈ, ਪਰ ਜਿਹੜੀ ਪੁਲਿਸ ਹੈ ਉਹ ਮੂਕ ਦਰਸ਼ਕ ਬਣੀ ਹੋਈ ਹੈ। ਉਸ ਨੂੰ ਨਹੀਂ ਪਤਾ ਕਿੱਥੋਂ ਨਸ਼ਾ ਆ ਰਿਹਾ ਹੈ, ਕੌਣ ਵੇਚ ਰਿਹਾ ਹੈ ਤੇ ਕਿਵੇਂ ਸਾਰਾ ਧੰਦਾ ਚੱਲ ਰਿਹਾ ਹੈ। ਪਰ ਇਹ ਸਾਰੇ ਦੇ ਬਾਬਤ ਗੱਲਬਾਤ ਕਰਨ ਦੇ ਲਈ ਅੱਜ ਜਿਸ ਪਿੰਡ ਦੇ ਵਿੱਚ ਖੜੇ ਆ, ਇੱਥੋਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਪਿੰਡ ਦੇ ਵਿੱਚ ਨਸ਼ੇ ਦਾ ਐਡਾ ਕਾਰੋਬਾਰ ਚੱਲਦਾ ਹੈ ਕਿ ਬੜੇ ਆਰਾਮ ਦੇ ਨਾਲ ਮੰਜਿਆਂ ਤੇ ਬੈਠ ਕੇ ਬੀਬੀਆਂ ਤੇ ਬੱਚੇ
ਨਸ਼ਾ ਵੇਚਦੇ ਨੇ, ਕੋਈ ਵੀ ਲਾਮਲਾ ਜਾਂ ਪਿੰਡ ਦਾ ਆ ਕੇ ਪੈਸੇ ਫੜਾਉਂਦਾ ਹੈ ਤੇ ਬਣੀ ਬਣਾਈ ਪੁੜੀ ਲੈ ਕੇ ਨਸ਼ੇ ਦੀ ਉੱਥੋਂ ਜਾ ਸਕਦਾ ਹੈ। ਇਸੇ ਬਾਬਤ ਗੱਲ ਕਰਨ ਦੇ ਲਈ ਪਿੰਡ ਸਮਰਾੜੀ ਵਿਧਾਨ ਸਭਾ ਹਲਕਾ ਫਿਲੌਰ ਜ਼ਿਲ੍ਹਾ ਜਲੰਧਰ ਦੇ ਵਿੱਚ ਮੌਜੂਦ ਆ। ਮੇਰੇ ਪਿੱਛੇ ਇਹ ਪਿੰਡ ਦੇ ਵਾਸੀ ਮੌਜੂਦ ਨੇ, ਆਲੇ ਦੁਆਲੇ ਨਗਰ ਦੇ ਵੀ ਕੁਝ ਲੋਕ ਨੇ ਜਿਹੜੇ ਕਿ ਇਸ ਦਰਦ ਨੂੰ ਬਿਆਨ ਕਰਨਾ ਚਾਹੁੰਦੇ ਨੇ, ਕਿਉਂਕਿ ਜਿਹੜੇ ਧਰਾਤਲ ਤੇ ਇਸ ਸਮੇਂ ਹਾਲਾਤ ਨੇ, ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਅਸੀਂ ਗੱਲਾਂ ਤਾਂ ਕਰਦੇ ਹਾਂ ਕਿ ਚੁੱਲ੍ਹਿਆਂ ਦੀ ਅੱਗ ਮੱਚਦੀ ਰੱਖਣੀ ਹੈ, ਪੰਜਾਬ ਨੂੰ ਹੋਰ ਰੰਗਲਾ ਬਣਾਉਣਾ ਹੈ। ਪੰਜਾਬ ਦੇ ਵਿੱਚ ਆਏ ਦਿਨ ਗੁਰਦੁਆਰਾ ਸਾਹਿਬ 'ਚ ਅਰਦਾਸ ਕਰਕੇ ਤਹਈਆ ਕੀਤਾ ਜਾਂਦਾ ਹੈ ਕਿ ਫਲਾਨੀ ਤਰੀਕ ਤੱਕ ਪੰਜਾਬ 'ਚ ਨਸ਼ੇ ਦਾ ਸਫਾਇਆ ਹੋ ਜਾਊਗਾ, ਪਰ ਧਰਾਤਲ ਤੇ ਕੀ ਹਾਲਾਤ ਨੇ ਉਸ ਤੇ ਜਰਾ ਚਾਨਣਾ ਪਾਉਂਦੇ ਆ। ਇੱਧਰ ਬਾਈ ਹੁਣੀ ਸਾਡੇ ਨਾਲ, ਰਜਿੰਦਰ ਬਾਈ ਹੁਣੀ ਮੌਜੂਦ ਨੇ। ਗੱਲਬਾਤ ਇਹਨਾਂ ਤੋਂ ਹੀ ਸ਼ੁਰੂ ਕਰਦੇ ਆ ਕਿਉਂਕਿ ਇਹਨਾਂ ਨੇ ਇੱਕ ਸਟਿੰਗ ਆਪਰੇਸ਼ਨ ਕੀਤਾ ਜਿਹਦੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਉਹਦੇ ਬਾਬਤ ਗੱਲ ਕਰਦੇ ਆ। ਬਾਈ, ਸਭ ਤੋਂ ਪਹਿਲਾਂ ਸਟਿੰਗ ਆਪਰੇਸ਼ਨ ਕੀਤਾ ਤੁਸੀਂ ਕਿਸੇ ਤੋਂ ਪ੍ਰੇਰਿਤ ਹੋ ਕੇ ਜਾਂ ਕਿਸੇ ਨਾਲ ਖੁੰਦਕ ਕੱਢਣ ਲਈ ਤਾਂ ਨਹੀਂ ਕੀਤਾ ਸੀ? ਉਹ ਸਟਿੰਗ ਜਾਂ ਸੱਚ ਸੀ ਉਹ? ਨਹੀਂ, ਕੋਈ ਖੁੰਦਕ ਨਹੀਂ, ਕਿਸੇ ਤੋਂ ਪ੍ਰੇਰਿਤ ਨਹੀਂ। ਜਿੱਦਾਂ ਦੇ ਹਾਲਾਤ ਇਸ ਪਿੰਡ ਦੇ ਵਿੱਚ ਤੇ ਸਾਡੇ ਹਲਕੇ ਦੇ ਬਣੇ ਹੋਏ ਆ, ਉਹਨਾਂ ਤੋਂ ਜੇ ਸਾਡੇ ਬੱਚਿਆਂ ਨੂੰ ਬਚਾਉਣ ਦੇ ਲਈ, ਜਵਾਨੀ ਨੂੰ ਬਚਾਉਣ ਦੇ ਲਈ ਅਸੀਂ ਇੱਕ ਉਪਰਾਲਾ ਕੀਤਾ ਆ ਕਿ ਇਹ ਜਿਹੜਾ ਚਿੱਟਾ ਪੁਲਿਸ ਨੂੰ ਨਹੀਂ ਮਿਲਦਾ ਤੇ ਉਹ ਆਮ ਲੋਕਾਂ ਨੂੰ ਇਦਾਂ ਮਿਲਦਾ ਜਿਵੇਂ ਇੱਕ ਕਰਿਆਨੇ ਦੀ ਦੁਕਾਨ ਤੋਂ ਖੰਡ ਮਿਲਦੀ ਹੁੰਦੀ ਆ। ਇਸ ਲਈ ਆਮ ਹੋ ਗਿਆ, ਇੰਨਾ ਆਮ ਆ ਇਹ ਚਿੱਟਾ। ਇਸ ਲਈ ਉਹ ਚੀਜ਼ ਨੂੰ ਦਰਸਾਉਣ ਦੇ ਲਈ ਜਿਹੜੀ ਪ੍ਰਸ਼ਾਸਨ ਲੀਪਾ ਪੋਚੀ ਕਰਦਾ, ਜਦ ਕਿ ਜ਼ਮੀਨੀ ਹਾਲਾਤ ਇਦਾਂ ਦੇ ਆ ਕਿ ਚਿੱਟੇ ਦੇ ਜਿਹੜੇ ਜਿੱਦਾਂ ਕਹ ਲਈਏ ਵੀ ਜੇ ਮੌਜੂਦਗੀ ਬਹੁਤ ਜ਼ਿਆਦਾ ਆਮ ਹੈ ਇੱਥੇ। ਇਸ ਕਰਕੇ ਅਸੀਂ ਉਹਨੂੰ ਸਾਬਤ ਕਰਨ ਦੇ ਲਈ ਇਹ ਸਟਿੰਗ ਆਪਰੇਸ਼ਨ ਕੀਤਾ ਸੀਗਾ। ਕਿੰਨੇ ਘੰਟੇ ਹੋ ਗਏ ਸਟਿੰਗ ਆਪਰੇਸ਼ਨ ਕੀਤੇ ਨੂੰ? ਉਸ ਤੋਂ ਬਾਅਦ ਪੁਲਿਸ ਤੇ ਕੋਈ ਕਾਰਵਾਈ ਕੀਤੀ ਹੈ? ਜੇ ਕੀਤੀ ਹੈ ਤਾਂ ਕੀ ਕਾਰਵਾਈ ਕੀਤੀ ਹੈ? ਸਟਿੰਗ ਕੀਤੇ ਨੂੰ 24-25 ਘੰਟੇ ਹੋ ਚੁੱਕੇ ਆ ਤੇ ਪੁਲਿਸ ਸਵੇਰੇ ਆਈ ਸੀਗੀ ਇਸ ਪਿੰਡ ਦੇ ਵਿੱਚ। ਸਵੇਰੇ ਆ ਕੇ ਵੀ ਸਿਰਫ ਖਾਨਾ ਪੂਰਤੀ ਕੀਤੀ ਆ। ਜਿਹੜੇ ਅਸਲ ਵੇਚਦੇ ਆ ਉਹਨਾਂ ਤੋਂ ਇੱਕ ਬੰਦਾ ਵੀ ਨਹੀਂ ਫੜਿਆ ਤੇ ਜਿਹੜੇ ਜਿੱਦਾਂ ਕਹ ਲਈਏ ਵੀ ਕੋਈ ਕਿਸੇ ਕੇਸ 'ਚ ਫਸਿਆ ਹੋਇਆ, ਕੋਈ ਕਿਸੇ ਕੇਸ 'ਚ ਫਸਿਆ ਆ, ਉਹਨਾਂ ਬੰਦਿਆਂ ਨੂੰ ਹੀ ਸਿਰਫ ਫੜਿਆ ਗਿਆ ਆ। ਪੁਰਾਣੇ ਕ੍ਰਿਮੀਨਲ ਰਿਕਾਰਡ ਵਾਲਿਆਂ ਨੂੰ ਲੈ ਗਏ, ਮਤਲਬ ਕਿ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਨੂੰ ਹੱਥ ਨਹੀਂ ਪਾਇਆ? ਨਹੀਂ, ਬਿਲਕੁਲ ਜੀ, ਅਸਲ ਦੋਸ਼ੀਆਂ ਨੂੰ ਹੱਥ ਨਹੀਂ ਪਾਇਆ ਗਿਆ। ਸੋ ਇੱਥੇ ਸਾਡੇ ਨਾਲ ਬਾਈ ਹੁਣੀ ਮੌਜੂਦ ਨੇ, ਇਹ ਮਹਿਲਾ ਸਰਪੰਚ ਨੇ ਇਸ ਪਿੰਡ ਦੇ ਵਿੱਚ, ਇਹ ਉਹਨਾਂ ਦੇ ਪਤੀ ਨੇ। ਗੱਲਬਾਤ ਇਹਨਾਂ ਦੇ ਨਾਲ ਕਰਦੇ ਆ। ਬਾਈ, ਤੁਸੀਂ ਪਿੰਡ ਦੇ ਸਰਪੰਚ ਰਹੇ ਹੋ 19 ਤੋਂ ਲੈ ਕੇ ਹੁਣ ਤੱਕ, ਹੁਣ ਤਾਂ ਪੰਚਾਇਤਾਂ ਕਰਤੀਆਂ ਭੰਗ, ਪਰ ਤੁਸੀਂ ਵੀ ਆਪਣੇ ਵੱਲੋਂ ਫੇਰ ਵੀ ਸੰਘਰਸ਼ ਕਰਦੇ ਰਹੇ ਹੋ। ਆਫ ਦਾ ਕੈਮਰਾ ਤੁਸੀਂ ਦੱਸੀਆਂ ਸਾਰੀਆਂ ਗੱਲਾਂ, ਕਿਸ ਤਰੀਕੇ ਨਾਲ ਤੁਸੀਂ ਲੰਬੇ ਸਮੇਂ ਤੋਂ ਲੱਗੇ ਹੋਏ ਹੋ, ਪਰ ਤੁਹਾਡੀ ਨਿਰਾਸ਼ਤਾ ਵੀ ਝਲਕਦੀ ਹੈ। ਪਰ ਮਾਫ ਕਰਨਾ, ਮੈਂ ਇੱਥੇ ਇੱਕ ਗੱਲ ਹੋਰ ਸਾਂਝੀ ਕਰਦਿਆਂ, ਮੀਡੀਆ ਵਾਲਿਆਂ ਦੇ ਨਾਲ, ਲੋਕਾਂ ਦੇ ਨਾਲ ਇੰਨਾ ਕੁ ਰੋਸ ਹੈ ਇਸ ਪਿੰਡ ਵਾਲਿਆਂ ਦਾ ਕਿ ਮੀਡੀਆ ਦੇ ਅੱਗੇ ਆਉਣ ਤੋਂ ਵੀ ਹੁਣ ਇਹ ਝਿਜਕਣ ਲੱਗ ਗਏ ਨੇ, ਮਨਾ ਕਰਨ ਲੱਗ ਗਏ ਨੇ ਕਿ ਮੀਡੀਆ ਵੀ ਸਾਡਾ ਸਾਥ ਨਹੀਂ ਦੇ ਰਿਹਾ। ਇਹ ਫੋਰਥ ਪਿੱਲਰ ਜਿਹੜਾ ਕਿਹਾ ਜਾਂਦਾ ਹੈ ਕਿਸੇ ਵੀ ਦੇਸ਼ ਨੂੰ ਚਲਾਉਣ ਦਾ, ਉਹ ਵੀ ਹੁਣ ਖੋਖਲਾ ਪੈਂਦਾ ਜਾ ਰਿਹਾ ਹੈ, ਕਿਉਂਕਿ ਜਦੋਂ ਤੁਸੀਂ ਇੱਕ ਹੱਥ ਦੂਸਰੀ ਧਿਰ ਤੋਂ ਪੈਸੇ ਲੈ ਕੇ ਖਬਰ ਨਹੀਂ ਲਾਓਗੇ, ਖਬਰ ਨੂੰ ਨੱਪ ਲਾਓਗੇ ਤਾਂ ਇਹੀ ਹਾਲ ਹੋਊਗਾ। ਫਿਰ ਸੱਚੇ ਪੱਤਰਕਾਰ ਤੇ ਮਾੜੇ ਪੱਤਰਕਾਰ ਦੇ ਵਿੱਚ ਫਰਕ ਕੋਈ ਨਹੀਂ ਕਰੂਗਾ, ਉਹ ਸਾਰਿਆਂ ਨੂੰ ਇੱਕੋ ਰੱਸੇ ਬੰਨਣਗੇ। ਅੱਜ ਅਸੀਂ ਇਸ ਪਿੰਡ ਦੇ ਵਿੱਚ ਆਏ, ਹਰ ਕਿਸੇ ਨਾਲ ਗੱਲ ਕਰਨੀ ਚਾਹੀ ਤਾਂ ਹਰ ਕੋਈ ਇਹੀ ਕਹਿੰਦਾ ਕਿ ਕੁਝ ਨਹੀਂ ਹੁੰਦਾ, ਲੀਪਾ ਪੋਚੀ ਕਰਦੇ ਨੇ, ਚਲੇ ਜਾਂਦੇ ਨੇ, ਪਰ ਖਬਰ ਕਿਤੇ ਨਹੀਂ ਲੱਗਦੀ। ਬਾਈ ਹੁਣਾਂ ਲਾਉਨੇ ਆ। ਬਾਈ, ਲੰਬੇ ਸਮੇਂ ਤੋਂ, ਜਿਵੇਂ ਮੈਂ ਪਹਿਲਾਂ ਬੋਲ ਕੇ ਹਟ ਗਿਆ, ਦੁਹਰਾਉਂਦੇ ਨਹੀਂ ਗੱਲ ਨੂੰ, ਸੰਘਰਸ਼ ਕਰ ਰਹੇ ਹੋ, ਪਰ ਖੱਟਿਆ ਕੀ? ਇੰਨੇ ਲੰਬੇ ਸਮੇਂ ਤੋਂ ਲੱਗੇ ਹੋਏ ਹੋ, ਕੋਈ ਕਾਰਵਾਈ ਹੋਈ, ਕੋਈ ਫੜਿਆ ਗਿਆ ਤੁਹਾਡੀ ਰਹਿਨੁਮਾਈ ਦੇ ਵਿੱਚ? ਦੇਖੋ ਜੀ, ਕਾਰਵਾਈ ਤਾਂ ਇਹ ਹੁੰਦੀ ਆ ਕਿ ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਨੂੰ ਛੱਡ ਕੇ ਪੀਣ ਵਾਲਿਆਂ ਨੂੰ ਫੜਿਆ ਜਾਂਦਾ ਤੇ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਕੋਈ ਕਾਰਵਾਈ ਨਹੀਂ ਹੁੰਦੀ। ਜਦੋਂ ਕੋਈ ਕਾਰਵਾਈ ਪੁਲਿਸ ਵਾਲੇ ਕਰਨ ਵੀ ਆਉਂਦੇ ਆ ਤੇ ਉਹ ਜਿੰਦੇ ਲਾ ਕੇ ਉਹਨਾਂ ਨੂੰ ਸ਼ਾਮ ਨੂੰ ਪਤਾ ਲੱਗ ਜਾਂਦਾ, ਨਹੀਂ ਸਵੇਰ ਨੂੰ ਆਉਣਾ ਹੁੰਦਾ, ਸ਼ਾਮ ਨੂੰ ਘਰਾਂ ਤੋਂ ਬਾਹਰ ਚੱਲ ਜਾਂਦੇ ਆ। ਕੋਈ ਵੀ ਮਤਲਬ ਪਹਿਲਾਂ ਹੀ ਇਹ ਸਾਰੀ ਰਲੇ ਹੋਆ, ਪੁਲਿਸ ਪ੍ਰਸ਼ਾਸਨ ਸਾਰਾ ਰਲਿਆ ਆ। ਜੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਮੋਹਤਬਰ ਵਿਅਕਤੀ ਕੁਝ ਕਹਿੰਦੇ ਆ ਕਿ ਆਹ ਬੰਦੇ ਨਜਾਇਜ਼ ਆ, ਤੁਸੀਂ ਇਹਨਾਂ ਨੂੰ ਨਾ ਫੜੋ, ਜਿਹੜੇ ਕਰਦੇ ਆ ਉਹਨਾਂ ਨੂੰ ਫੜੋ, ਉਹਨਾਂ ਨੂੰ ਕਹਿੰਦੇ ਕੁਝ ਨਹੀਂ, ਨਾ ਫੜਦੇ ਆ, ਉਹਨਾਂ ਦੀ ਮਦਦ ਕਰਦੇ ਆ, ਔਰ ਉਲਟਾ ਉਹਨਾਂ ਬੰਦਿਆਂ ਨੂੰ, ਜਿਹੜੇ ਬੰਦੇ ਨਹੀਂ ਇਹ ਕੰਮ ਕਰਦੇ, ਉਹਨਾਂ ਨੂੰ ਧੱਕੇ ਨਾਲ ਨਜਾਇਜ਼, ਜਿਹੜੇ ਕੰਮਕਾਰ ਵਾਲੇ ਬੰਦੇ ਉਹਨਾਂ ਨੂੰ ਪਰੇਸ਼ਾਨ ਕਰਦੇ ਆ। ਤੇ ਤੁਸੀਂ ਜਦੋਂ ਪੁਲਿਸ ਕੋਲ ਜਾਂਦੇ ਆ, ਪੁਲਿਸ ਦਾ ਕੀ ਵਤੀਰਾ ਹੁੰਦਾ ਹੈ, ਜਾਂ ਪੁਲਿਸ ਤੁਹਾਡੇ ਨਾਲ ਕੋਆਪਰੇਟ ਕਰਦੀ? ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਉੱਥੋਂ ਤਾਂ ਲੱਗਦਾ ਵੀ ਨਹੀਂ ਕਰਦੀ, ਪਰ ਫਿਰ ਵੀ ਤੁਸੀਂ ਕੋਸ਼ਿਸ਼ ਕਰਦੇ ਰਹੇ ਹੋ, ਜਿੱਦਾਂ ਤੁਸੀਂ ਦੱਸਿਆ। ਪੁਲਿਸ ਦਾ ਕਹਿਣਾ ਕੀ ਹੁੰਦਾ, ਜਾਂ ਪੁਲਿਸ ਦੇ ਹੱਥ ਕਿੱਥੇ ਵੱਜੇ ਹੋਏ ਨੇ? ਇਹ ਨਹੀਂ ਸਾਨੂੰ ਪਤਾ ਕੀ ਆ ਪੁਲਿਸ ਪਰ ਇੰਨਾ ਕਿਹਾ ਕਿ ਪੁਲਿਸ ਸਿੱਧੀ ਗਲਤ ਬੰਦਿਆਂ ਦੀ ਸਪੋਰਟ ਕਰਦੀ ਆ, ਨਸ਼ਾ ਵੇਚਣ ਵਾਲਿਆਂ ਦੀ ਸਪੋਰਟ ਕਰਦੀ ਆ, ਜਿਹੜੇ ਸਹੀ ਬੰਦੇ ਆ ਉਹਨਾਂ ਨੂੰ ਹੱਥ ਨਹੀਂ ਪਾ ਰਹੀ ਤੇ ਨਾ ਹੀ ਉਹ ਕਿਸੇ ਬੰਦੇ ਦੀ, ਹੋਰ ਪਿੰਡ ਦੇ ਦੀ ਜਾਂ ਕਿਸੇ ਮੋਹਰਵਾਰ ਵਿਅਕਤੀ ਦੀ ਗੱਲ ਸੁਣਨ ਨੂੰ ਤਿਆਰ ਆ।
ਬਸ ਉਹ ਤਾਂ ਇਹ ਆ ਵੀ ਬੰਦੇ ਨੂੰ ਫੜ ਲਿਆ ਤੇ ਅਰੈਸਟ ਕਰ ਲਿਆ, ਨਜਾਇਜ਼ ਤੇ ਜਾਂ ਪੀਣ ਵਾਲੇ ਤੇ ਪਰਚਾ ਪਾਰ ਕੇ ਤਾਂ ਉਹਨੂੰ ਜੇਲ੍ਹ ਭੇਜ ਦਿੰਦੀ ਆ ਤੇ ਆਪਣੀ ਖਾਨਾ ਪੂਰਤੀ ਕਰ ਜਾਂਦੀ ਆ। ਪ੍ਰੋਸੈਸ ਕੀ ਹੈ ਜਰਾ ਆਪਣੇ ਪਿੰਡ ਬਾਰੇ ਦੱਸੋ ਵੀ ਕਿੰਨੇ ਕੁ ਘਰ ਨੇ? ਜਿੱਦਾਂ ਤੁਸੀਂ ਵੀਡੀਓ ਵੀ ਅਸੀਂ ਦੇਖੀ ਬਾਈ ਹੁਣਾਂ ਦੀ, ਜਿਸ ਤਰੀਕੇ ਨਾਲ ਉਹ ਦਿਖਾ ਰਹੇ ਨੇ, ਇੱਕ ਕੋਈ ਬਾਹਰਲਾ ਬੰਦਾ ਆਉਂਦਾ ਹੈ ਬੜੇ ਆਰਾਮ ਨਾਲ ਜਾਂਦਾ, ਨਹੀਂ ਤਾਂ 100 ਪੜਦਾ ਹੁੰਦਾ ਬੰਦਾ, ਕਹਿੰਦੇ ਕਿਤੇ ਪੁਲਿਸ ਦਾ ਬੰਦਾ ਨਾ ਹੋਵੇ, ਨਹੀਂ ਦਿੰਦੇ, ਪਰ ਬੜੇ ਆਰਾਮ ਨਾਲ ਆਉਂਦੇ ਨੇ। ਬਾਈ ਹੁਣੀ ਵੀ ਦੱਸਿਆ ਆਪਣੀ ਵੀਡੀਓ ਦੇ ਵਿੱਚ ਕਿ ਕੋਈ ਬੰਦਾ ਆਇਆ, ਉਹਨੇ ਆਰਾਮ ਨਾਲ ਚਿੱਟਾ ਲਿਆ ਤੇ ਵਾਪਸ ਆ ਗਿਆ। ਪ੍ਰੋਸੈਸ ਕੀ ਹੈ? ਕਿੰਨੇ ਕੁ ਘਰ ਨੇ ਤੇ ਕਿੰਨਾ ਕੁ ਲੋਕਾਂ ਦੀ ਤੁਹਾਡੇ ਪਿੰਡ 'ਚ ਆਮਦ ਰਹਿੰਦੀ ਹੈ ਬਾਹਰਲਿਆਂ ਦੀ, ਚਿੱਟਾ ਲੈਣ ਵਾਲਿਆਂ ਦੀ? ਉਹਦੇ ਨਾਲ ਤੁਹਾਡੇ ਪਿੰਡ 'ਚ ਕਿੰਨੀ ਕੁ ਸਮੱਸਿਆ ਹੈ? ਅਸੀਂ ਸਾਰੇ ਮੁਲਾਜ਼ਮਾਂ ਅੱਗੇ ਬੇਨਤੀ ਕਰ ਚੁੱਕੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਜਾਣੀ ਕਿ ਧੜੱਲੇ ਨਾਲ ਨਸ਼ਾ ਵਿਕਦਾ, ਪਰ ਕੋਈ ਕਾਰਵਾਈ ਨਹੀਂ ਕਰਦੇ, ਕੋਈ ਨਹੀਂ ਸੁਣਦੇ। ਆਰ ਕੇ ਮੀਡੀਆ 'ਚ ਵੀ ਭੇਜ ਹਟੇ ਆ, ਫੜ ਕੇ ਵੀ ਬੰਦਿਆਂ ਨੂੰ ਮਤਲਬ ਪ੍ਰੈਸ਼ਰ ਕਰ ਚੁੱਕੇ ਆ ਕਿ ਮਤਲਬ ਇਹ ਬੰਦਿਆਂ ਦੇ ਕਿਸੇ ਤਰੀਕੇ ਨਾਲ ਸਾਡੇ ਪਿੰਡ 'ਚੋਂ ਨਸ਼ੇ ਦਾ ਜਾਂ ਨਸ਼ੇ ਦੇ ਕਾਰੋਬਾਰੀਆਂ ਤੇ ਨੱਥ ਪਾਈ ਜਾਵੇ, ਪਰ ਨਹੀਂ, ਸਾਡਾ ਪਿੰਡ ਵੀ ਹਾਰ ਚੁੱਕਾ। ਕੋਈ ਗੱਲਬਾਤ ਕੋਈ ਜੀ ਇੱਕ ਮਿੰਟ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੁਲਤਾਨੀ ਜੀ ਨਾਲ ਗੱਲ ਹੋ ਰਹੀ ਹੈ ਜੀ? ਹਾਂਜੀ ਹਾਂਜੀ ਜੀ ਮੈਂ ਪੰਜਾਬੀ ਰੇਡੀਓ USA ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਗੱਲ ਕਰ ਰਿਹਾ ਜੀ। ਮੈਂ ਪੰਜਾਬੀ ਰੇਡੀਓ USA ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਗੱਲ ਕਰ ਰਿਹਾ ਜੀ। ਔਨ ਰਿਕਾਰਡ ਤੁਹਾਡਾ ਬਿਆਨ ਲੈਣਾ ਸੀ ਜੀ ਸਮਰਾੜੀ ਪਿੰਡ ਦੀ ਘਟਨਾ ਦੇ ਬਾਰੇ। ਤੁਹਾਡੀ ਸਹੀ ਜੀ। ਹੈਲੋ 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 ਜੀ 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 ਅਸੀਂ ਦੁਬਾਰਾ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਕਾਲ ਲਗਾਉਣ ਦੀ, ਕਿਉਂਕਿ ਉਹਨਾਂ ਤੱਕ ਸਾਡੀ ਆਵਾਜ਼ ਨਹੀਂ ਪਹੁੰਚ ਰਹੀ। ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਦੀ ਮੈਨੂੰ ਸਾਫ਼ ਸੁਣਾਈ ਦੇ ਰਹੀ ਸੀ। ਆਪਾਂ ਦੁਬਾਰਾ ਕੋਸ਼ਿਸ਼ ਕਰ ਲੈਂਦੇ ਹਾਂ। ਥੋੜਾ ਸਮਾਂ ਲੱਗ ਰਿਹਾ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਮੁਲਤਾਨੀ ਜੀ ਚੌਂਕੀ ਇੰਚਾਰਜ ਜੀ ਨਾਲ ਗੱਲ ਹੋ ਰਹੀ ਹੈ ਜੀ ਆਪਣੇ ਤੋਂ? ਹਾਂਜੀ ਜੀ ਮੈਂ ਪੰਜਾਬੀ ਰੇਡੀਓ USA ਤੋਂ ਗੁਰਪ੍ਰੀਤ ਸਿੰਘ ਗੱਲ ਕਰ ਰਿਹਾ ਜੀ। ਤੁਹਾਡਾ ਔਨ ਰਿਕਾਰਡ ਬਿਆਨ ਲੈ ਰਹੇ ਸੀ ਅਸੀਂ, ਤੁਸੀਂ ਕਿਰਪਾ ਕਰਕੇ ਚਾਨਣਾ ਪਾਓਗੇ ਜੀ ਜਿਹੜੀ ਸਮਰਾੜੀ 'ਚ ਘਟਨਾ ਹੋਈ ਹੈ ਬੀਤੇ ਕੱਲ, ਇੱਕ ਸਟਿੰਗ ਆਪਰੇਸ਼ਨ ਸਾਹਮਣੇ ਆਇਆ, ਉਸ ਤੁਹਾਡੀ ਕੱਟੀ ਸਮਝ ਨਹੀਂ ਲੱਗਦੀ ਤੁਹਾਡੀ ਆਵਾਜ਼ ਹੁਣ ਆ ਰਹੀ ਹੈ ਜੀ? ਹੈਲੋ ਹੈਲੋ ਜੀ ਮੈਂ ਕੱਟ ਕੇ ਦੁਬਾਰਾ ਕਰਨ ਦੀ ਕੋਸ਼ਿਸ਼ ਕਰਦਾ ਜੀ। ਅਸੀਂ 2 ਵਾਰ ਕਾਲ ਕਰ ਚੁੱਕੇ ਹਾਂ, ਹੈਲੋ ਹਾਈ ਹੁੰਦੀ ਹੈ, ਪਰ ਜਦੋਂ ਸਮਰਾੜੀ ਦੀ ਘਟਨਾ ਤੇ ਆਉਂਦੇ ਆ ਉਸ ਸਮੇਂ ਆਵਾਜ਼ ਕੱਟੀ ਜਾਂਦੀ ਹੈ। ਆਖਰੀ ਵਾਰ ਕਾਲ ਕਰਕੇ ਦੇਖਾਂਗੇ। ਅਸੀਂ ਪੁਲਿਸ ਵਾਲਿਆਂ ਨੂੰ ਵੀ ਦੋਸ਼ ਨਹੀਂ ਦਿੰਦੇ, ਹੋ ਸਕਦਾ ਟੈਕਨੀਕਲ ਦਿੱਕਤ ਹੋਵੇ, ਆਵਾਜ਼ ਨਹੀਂ ਆਉਂਦੀ ਹੋਵੇ। ਤੀਸਰੀ ਤੇ ਆਖਰੀ ਵਾਰੀ ਕਾਲ ਕਰਕੇ ਦੇਖਾਂਗੇ, ਉਸ ਤੋਂ ਬਾਅਦ ਫਿਰ ਆਪਾਂ ਪਿੰਡ ਵਾਲਿਆਂ ਵੱਲ ਚੱਲਾਂਗੇ। ਤੁਸੀਂ ਕਾਲ ਕਰਦੇ ਰਹਿੰਦੇ ਹੋ ਇਹਨਾਂ ਨੂੰ ਜੀ? ਇੱਕ ਵਾਰੀ ਫਿਰ ਤੋਂ ਕਾਲ ਕਰਦੇ ਹਾਂ, ਇੱਧਰ ਹੋ ਜਾਓ। ਹੈਲੋ ਹਾਂਜੀ ਸਰ ਆਵਾਜ਼ ਆ ਰਹੀ ਹੈ ਜੀ, ਮੈਂ ਹੁਣ ਖੁੱਲੇ 'ਚ ਆ ਗਿਆ। ਹਾਂਜੀ 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 ਸਰ ਬੇਨਤੀ ਇਹ ਸੀ ਕਿ ਤੁਸੀਂ ਚੌਂਕੀ ਇੰਚਾਰਜ ਬੋਲ ਰਹੇ ਹੋ ਅਪਰੇ ਤੋਂ, ਮੁਲਤਾਨੀ ਸਰ? ਜੀ 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 ਮੈਂ ਗੁਰਪ੍ਰੀਤ ਸਿੰਘ ਗੱਲ ਕਰ ਰਿਹਾ। ਬੇਨਤੀ ਇਹ ਕਰਨੀ ਹੈ ਕਿ ਕੱਲ ਜਿਹੜਾ ਸਟਿੰਗ ਆਪਰੇਸ਼ਨ ਸਾਹਮਣੇ ਆਇਆ ਸਮਰਾੜੀ ਪਿੰਡ ਤੋਂ, ਹਾਂਜੀ ਜੀ ਉਸ ਦੇ ਬਾਬਤ ਜਾਣਕਾਰੀ ਚਾਹੀਦੀ ਸੀ ਕਿ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ ਦੇ ਧਿਆਨ ਦੇ ਵਿੱਚ ਇਹ ਸਾਰਾ ਕੁਝ ਸੀ ਜੀ? ਦੇਖੋ ਜੀ, ਪੁਲਿਸ ਆਲਰੇਡੀ ਪਹਿਲਾਂ ਹੀ ਇਸ ਨਸ਼ੇ ਦੇ ਖਿਲਾਫ ਜਿਹੜੀਆਂ ਟਾਈਮ ਟੂ ਟਾਈਮ ਰੇਡ ਕਰਕੇ ਤੇ FIR ਦਰਜ ਕਰਦੇ ਆ ਅਸੀਂ ਇਹਨਾਂ ਲੋਕਾਂ ਦੇ ਖਿਲਾਫ। ਠੀਕ ਹੈ ਜੀ ਸਰਪੰਚ। ਜਿਹੜੀ ਕੋਈ ਇਦਾਂ ਦੀ ਛੋਟੀ ਮੋਟੀ ਗੱਲ ਹੁੰਦੀ, ਜੇ ਛੋਟਾ ਮੋਟਾ ਕੰਮ ਹੁੰਦਾ ਕਿਤੇ ਉਹ ਰਹਿ ਜਾਵੇ, ਉਹ ਉੱਤੇ ਵੀ ਅਸੀਂ ਨਿਗਾਹ ਰੱਖਦੇ ਆ। ਉਹਨਾਂ ਦੇ ਖਿਲਾਫ ਹੁਣ ਅਸੀਂ ਫਿਰ ਦੁਬਾਰਾ ਐਕਸ਼ਨ ਕਰਕੇ 3 FIR ਸਮਰਾੜੀ ਦੇ ਵਿੱਚ ਹੋਰ ਦਰਜ ਕੀਤੀਆਂ ਅਸੀਂ ਜੀ। 3 FIR ਹੋਰ ਦਰਜ ਕੀਤੀਆਂ ਗਈਆਂ ਨੇ, ਪਰ ਅਸੀਂ ਜਦੋਂ ਸਰ ਇੱਥੇ ਵਿਚਰ ਕੇ ਗੱਲਬਾਤ ਕੀਤੀ ਹੈ ਤਾਂ ਪਤਾ ਲੱਗਿਆ ਹੈ ਕਿ ਜਿਹੜੇ ਦੋਸ਼ੀ ਨੇ, ਜਿਹੜੇ ਅਸਲ ਦੇ ਵਿੱਚ ਚਿੱਟਾ ਵੇਚਦੇ ਨੇ ਪਿੰਡ ਦੇ ਵਿੱਚ ਜਿਹੜੇ ਲੋਕ ਨੇ, ਉਹਨਾਂ ਤੋਂ ਪਤਾ ਲੱਗਿਆ ਹੈ ਕਿ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਕੁਝ ਨਿਰਦੋਸ਼ ਲੋਕਾਂ ਨੂੰ, ਹਾਲਾਂਕਿ ਨਿਰਦੋਸ਼ ਉਹਨਾਂ ਨੂੰ ਸਾਬਤ ਕਾਨੂੰਨ ਨੇ ਕਰਨਾ ਹੈ, ਪਰ ਫਿਰ ਵੀ ਉਹਨਾਂ ਦਾ ਕਹਿਣਾ ਹੈ ਕਿ ਨਿਰਦੋਸ਼ ਬੰਦਿਆਂ ਨੂੰ ਚੱਕ ਲਿਆ ਗਿਆ ਹੈ, ਪਰ ਜਿਹੜੇ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਨਹੀਂ ਹੋਈ। ਕੀ ਕਹੋਗੇ ਇਸ ਤੇ? ਦੇਖੋ ਜੀ, ਪੁਲਿਸ ਜੋ ਅਸਲੀਅਤ ਆ, ਜੋ ਰਿਕਵਰੀ ਹੁੰਦੀ ਹੈ ਉਹਦੇ ਮੁਤਾਬਕ ਵੀ ਕਾਰਵਾਈ ਹੁੰਦੀ ਹੈ ਜੀ। ਜਿਹਦੇ ਕੋਈ ਰਿਕਵਰੀ ਨਹੀਂ ਹੋਈ ਉਹਦੇ ਖਿਲਾਫ ਕਿੱਦਾਂ ਆਪਾਂ, ਕੋਈ ਐਵੀਡੈਂਸ ਨਹੀਂ, ਉਹਨੂੰ ਕਿੱਦਾਂ ਆਪਾਂ FIR ਦੇ ਵਿੱਚ ਲੈ ਕੇ ਆਵਾਂਗੇ ਜੀ? ਉਹ ਤਾਂ ਪਹਿਲਾਂ ਉਹਦੇ ਕੋਲ ਰਿਕਵਰੀ ਹੁੰਦੀ ਆ, ਉਸ ਤੋਂ ਬਾਅਦ ਪੁਲਿਸ ਉਹਦੇ ਖਿਲਾਫ FIR ਦਰਜ ਕਰਦੀ ਹੈ। ਇਹਦੇ NDPS ਐਕਟ ਵਿੱਚ ਹੈ ਸਾਰਾ ਕੁਝ ਹੀ।
ਤੇ ਜਿਹੜਾ ਕੋਈ ਐਕਸਕਾਊਂਟਰ ਹੋਇਆ ਜਾਂ ਕੋਈ ਇੱਧਰ ਉੱਧਰ ਗਿਆ, ਜਦੋਂ ਅਸੀਂ ਉਹਨਾਂ ਨੂੰ ਵੀ ਵਾਚ ਕਰ ਰਹੇ ਹਾਂ ਜੀ ਜੀ। ਜਦੋਂ ਸਾਡੇ ਦਾਇਰੇ ਦੇ ਵਿੱਚ ਆ ਗਿਆ ਜਾਂ ਕਿਤੇ ਇੱਥੇ ਇੱਧਰ ਉੱਧਰ ਆਇਆ ਦੁਬਾਰਾ, ਅਸੀਂ ਉਹਨੂੰ ਵੀ ਫੜ ਕੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ। ਇਹ ਰੂਟੀਨ ਦੇ ਵਿੱਚ ਚੱਲਦਾ ਜੀ। ਇਹ ਸਾਡਾ ਰੋਜ਼ ਜਿਹੜੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਪਹਿਲਾਂ ਹੀ ਇਹ ਕਾਰਵਾਈ ਜਿਹੜੀ ਹੈ ਕੈਸ਼ ਆਪਰੇਸ਼ਨ ਚਲਾਉਂਦੇ ਆ ਅਸੀਂ ਜੀ। ਟਾਈਮ ਟੂ ਟਾਈਮ ਹਰ ਪਿੰਡ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਸ਼ਿਕਾਇਤ ਮਿਲਦੀ ਹੈ ਉੱਥੇ ਅਸੀਂ ਇਮੀਡੀਏਟਲੀ ਐਕਸ਼ਨ ਕਰਕੇ ਉਹਨਾਂ ਦੇ ਜਿਹੜੇ ਫੜੇ ਜਾਂਦੇ ਆ ਰੈੱਡ ਹੈਂਡ, ਉਹਦੇ ਖਿਲਾਫ ਜਿਹੜੀ FIR ਦਰਜ ਕਰਕੇ ਉਹਨੂੰ ਜੇਲ੍ਹ ਵਿੱਚ ਭੇਜਿਆ ਜਾਂਦਾ ਜੀ। ਆਖਰੀ 2 ਸਵਾਲ ਨੇ ਸਰ, ਉਸ ਤੋਂ ਬਾਅਦ ਤੁਹਾਡਾ ਸਮਾਂ ਨਹੀਂ ਲਵਾਂਗੇ। ਆਖਰੀ ਸਵਾਲ ਮੇਰਾ ਇਹ ਸੀ ਕਿ ਕਿੰਨੇ ਬੰਦਿਆਂ ਨੂੰ ਹੁਣ 3 ਜਿਹੜੇ FIR ਦਰਜ ਹੋਈਆਂ ਨੇ ਉਹਨਾਂ ਦੇ ਅਧੀਨ ਕਿੰਨੇ ਬੰਦਿਆਂ ਨੂੰ ਤੁਸੀਂ ਹੁਣ ਗ੍ਰਿਫਤਾਰ ਕੀਤਾ ਜਾਂ ਅਰੈਸਟ ਪਾਈ ਹੈ ਜੀ? 3 ਬੰਦੇ ਅਰੈਸਟ ਕੀਤੇ ਜੀ। 3 ਲੇਡੀ ਅਰੈਸਟ ਕੀਤੀਆਂ ਸੀ, ਉਹਨਾਂ ਦੇ ਖਿਲਾਫ FIR ਦਰਜ ਹੋ ਗਈਆਂ ਜੀ। ਠੀਕ ਹੈ ਜੀ। ਉਸ ਤੋਂ ਅਗਲਾ ਸਵਾਲ ਮੇਰਾ ਇਹ ਸੀ ਕਿ ਇੱਥੇ ਰੂਟੀਨ ਦੇ ਵਿੱਚ ਛਾਪੇਮਾਰੀ ਜਾਂ ਫਿਰ ਪੁਲਿਸ ਦੀ ਗਸ਼ਤ ਹੁੰਦੀ ਹੈ ਜੀ ਇਸ ਪਿੰਡ ਦੇ ਵਿੱਚ, ਕਿਉਂਕਿ ਬਹੁਤ ਲੰਬੇ ਸਮੇਂ ਤੋਂ ਚਰਚਾ 'ਚ ਰਹਿੰਦਾ ਹੈ ਪਿੰਡ? ਦੇਖੋ ਜੀ, ਜਿਹੜੀ ਇਹ ਕੁਝ ਕਮੇਟੀਆਂ ਜਿਹੜੀਆਂ ਹੈਗੀਆਂ ਨੇ ਇਸ ਕੰਮ ਦੇ ਵਿੱਚ ਲੱਗੀਆਂ ਰਹਿੰਦੀਆਂ, ਉਹਨਾਂ ਤੋਂ ਟਾਈਮ ਟੂ ਟਾਈਮ ਜਿਹੜੇ ਅਫਸਰ ਆ ਉਹਨਾਂ ਦੀ ਮੀਟਿੰਗਾਂ ਵੀ ਲੈਂਦੇ ਆ, ਉਹਨਾਂ ਨੂੰ ਸਮਝਾਉਂਦੇ ਵੀ ਆ ਵੀ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਪੁਲਿਸ ਵੱਲੋਂ ਆ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਵੀ ਇਹੋ ਜਿਹੇ ਕੰਮ ਦੇ ਵਿੱਚ ਨਹੀਂ ਲੱਗਣਾ। ਅਗਰ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਆ, ਕੋਈ ਤੁਹਾਨੂੰ ਰੁਜ਼ਗਾਰ ਨਹੀਂ ਹੈਗਾ, ਉਹ ਸਾਨੂੰ ਦੱਸਣ, ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਆ ਟਾਈਮ ਟੂ ਟਾਈਮ। ਜਿਹੜੇ ਨਹੀਂ ਹਟਦੇ ਉਹਨਾਂ ਦੇ ਖਿਲਾਫ FIR ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਜੀ ਜੀ। ਸੋ ਧੰਨਵਾਦ ਤੁਹਾਡਾ ਬਹੁਤ ਬਹੁਤ ਸਮਾਂ ਦੇਣ ਲਈ ਮੁਲਤਾਨੀ ਜੀ, ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮੁਲਤਾਨੀ ਚੌਂਕੀ ਇੰਚਾਰਜ ਜੀ, ਜਿਨ੍ਹਾਂ ਨੇ ਸਿੱਧਾ ਤੁਸੀਂ ਵੀਡੀਓ 'ਚ ਸੁਣ ਵੀ ਲਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੁਝ ਕੁ ਕਮਿਊਨਿਟੀਆਂ ਇਸ ਮਾਮਲੇ ਦੇ ਵਿੱਚ ਉਲਝੀਆਂ ਹੋਈਆਂ ਨੇ। ਹੁਣ ਆਪਾਂ ਸਰਪੰਚ ਸਾਹਿਬ ਵੱਲ ਚੱਲਦੇ ਹਾਂ। ਅਸੀਂ ਉਹਨਾਂ ਨਾਲ ਗੱਲ ਕੀਤੀ ਹੈ, ਪਰ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜਾ ਬੰਦਾ ਇਨਵੋਲਵ ਹੀ ਨਹੀਂ ਹੈ ਅਸੀਂ ਉਸ ਦੀ ਗ੍ਰਿਫਤਾਰੀ ਕਿਵੇਂ ਪਾ ਸਕਦੇ ਹਾਂ। ਪਰ ਸਰਪੰਚ ਸਾਹਿਬ ਤੋਂ ਜਾਣਦੇ ਹਾਂ। ਸਰਪੰਚ ਸਾਹਿਬ, ਕਿਤੇ ਤੁਹਾਡੇ ਜਾਣਕਾਰ ਤਾਂ ਨਹੀਂ ਜਿਹਦੇ ਕਰਕੇ ਤੁਸੀਂ ਕਹੀ ਜਾਂਦੇ ਵੀ ਉਹ ਗਲਤ ਬੰਦੇ ਨੂੰ ਚੱਕ ਕੇ ਲੈ ਗਏ ਜਾਂ ਫਿਰ ਸੱਚੀ ਬੇਦੋਸ਼ੇ ਨੂੰ ਲੈ ਗਏ? ਨਹੀਂ ਜੀ, ਜਾਣਕਾਰ ਦੀ ਨਹੀਂ ਗੱਲ ਹੈਗੀ। ਅਸੀਂ ਤਾਂ ਇੱਕ ਗੱਲ ਪੁੱਛਣਾ ਚਾਹੁੰਦੇ ਆ ਪ੍ਰਸ਼ਾਸਨ ਕੋਲੋਂ, ਤੁਹਾਡੇ ਕੋਲੋਂ ਵੀ ਪੁੱਛਣਾ ਚਾਹੁੰਦੇ ਆ ਵੀ ਜਿਹੜੇ ਬੰਦੇ ਇਹ ਕੰਮ ਕਰਦੇ ਆ, ਜਦੋਂ ਰੇਡ ਪੈਂਦੀ ਆ ਉਹ ਬੰਦੇ ਕਿਉਂ ਜਿੰਦੇ ਲਾ ਕੇ ਨਹੀਂ, ਉਹ ਜਿੰਦੇ ਲਾ ਕੇ ਘਰਾਂ 'ਚ ਕਿਉਂ ਨਹੀਂ ਹੁੰਦੇ? ਉਹਨਾਂ ਨੂੰ ਕਿੱਥੋਂ ਪਤਾ ਲੱਗ ਜਾਂਦਾ? ਉਹਨਾਂ ਨੂੰ ਕੋਈ ਭਵਿੱਖਬਾਣੀ ਆ ਉਹ ਕਰਦੇ ਬਈ? ਮਿਲਦੀ ਹੈ ਤੁਹਾਡਾ ਮੰਨਣਾ ਉਹਨਾਂ ਨੂੰ? ਮੁਲਾਜ਼ਮਾਂ ਤੋਂ ਹੀ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ। ਜੇ ਉਹ ਸਾਡੇ ਪਿੰਡ ਸਵੇਰ ਨੂੰ ਰੇਡ ਪੈਣੀ ਆ ਤੇ ਉਹ ਬੰਦੇ ਸ਼ਾਮ ਨੂੰ ਘਰ ਛੱਡ ਕੇ ਜਿੰਦੇ ਲਾ ਕੇ ਚੱਲ ਜਾਂਦੇ ਆ। ਪਹਿਲਾਂ ਪਤਾ ਲੱਗ ਉੱਧਰ ਚੱਲਦੇ ਆ, ਇੱਧਰ ਨਾਲ ਡਾਕਟਰ ਸਾਹਿਬ ਦੇ ਨਾਲ ਗੱਲ ਕਰਦੇ ਚੱਲਦੇ ਆ। ਡਾਕਟਰ ਸਾਹਿਬ, ਤੁਸੀਂ ਪਿੰਡ ਦੇ ਵਿੱਚ ਡਾਕਟਰੀ ਕਰਦੇ ਹੋ, ਮਰੀਜ਼ ਤੁਹਾਡੇ ਕੋਲ ਆਉਂਦੇ ਹੋਣਗੇ, ਤੁਸੀਂ ਤਾਂ ਪਿੰਡ ਦੀ ਰਗ ਤੋਂ ਕਹਿੰਦੇ ਡਾਕਟਰ ਜਿਹੜਾ ਵਾਕਫ ਹੁੰਦਾ ਉਹਨੂੰ ਇਹ ਵੀ ਪਤਾ ਹੁੰਦਾ ਕਿਹੜੇ ਘਰ 'ਚ ਕਿਹੜਾ ਰੋਗ ਚੱਲ ਰਿਹਾ। ਪਰ ਸਰਿੰਜਾਂ ਦਾ ਕੀ ਰੁਝਾਨ ਹੈ? ਤੁਹਾਡੇ ਤੱਕ ਪਹੁੰਚਦੇ ਨੇ ਸਰਿੰਜ ਲੈਣ ਦੇ ਲਈ ਲੋਕ ਪਿੰਡ ਦੇ ਜਾਂ ਹੈਗੇ? ਪਰ ਅਸੀਂ ਇਸ ਕਰਕੇ ਅਸੀਂ ਤਾਂ ਨਸ਼ੇ ਦੇ ਖਿਲਾਫ ਹਾਂ ਨਾ, ਅਸੀਂ ਨਸ਼ੇ ਦੇ ਖਿਲਾਫ ਹਾਂ, ਇਸ ਕਰਕੇ ਅਸੀਂ ਤਾਂ ਮਤਲਬ ਉਹਨਾਂ ਨੂੰ ਇਨਕਾਰ ਕਰੀਦਾ ਆ। ਤੇ ਉਹ ਫੇ ਬਾਕੀ ਸਾਡੇ ਪਿੰਡ ਜੋ ਹੈ ਨਾ ਬਈ ਨਸ਼ੇ ਦਾ ਮੱਕੜ ਜਾਲ ਵਾ, ਘਟਣ ਦੀ ਬਜਾਏ ਅੱਗੇ ਨਾਲੋਂ ਵਧਿਆ। ਸਾਨੂੰ ਨਹੀਂ ਲੱਗਦਾ ਵੀ ਨਸ਼ਾ ਖਤਮ ਹੋਊਗਾ, ਮੈਨੂੰ ਲੱਗਦਾ ਵੀ ਮੁੰਡੇ ਖਤਮ ਹੋ ਜਾਣੇ ਆ, ਨਸ਼ਾ ਨਹੀਂ ਖਤਮ ਹੋਣਾ। ਇਹ ਕਿਹੋ ਜਿਹੇ ਰੋਗ ਕਿਹੋ ਜਿਹੇ ਨੇ? ਰੋਗ ਕਿਹੋ ਜਿਹੇ ਨੇ? ਜਰਾ ਇੱਧਰ ਆ ਜਾਓ। ਪਿੰਡ ਦੇ ਵਿੱਚ ਨਸ਼ੇ ਦੇ ਨਾਲ ਫਿਰ ਰੋਗ ਕਿਹੋ ਜਿਹੇ ਹੋ ਰਹੇ ਨੇ? ਪਰਿਵਾਰਾਂ ਦੇ ਵਿੱਚ ਕਿੱਦਾਂ ਦੀਆਂ ਸਮੱਸਿਆਵਾਂ ਨੇ ਮਰਦਾਂ ਤੇ ਬੰਦਿਆਂ ਦੇ ਵਿੱਚ? ਸਮੱਸਿਆਵਾਂ ਜਿਹੜੀਆਂ ਪਰਿਵਾਰਾਂ ਦੇ ਵਿੱਚ ਆ, ਜਿਹੜੇ ਉਹਨਾਂ ਦੇ ਮਾਪੇ ਉਹ ਬਿਲਕਦੇ ਆ, ਸਾਡੇ ਕੋਲ ਆਉਂਦੇ ਆ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਦਵਾਈ ਹੈਗੀ ਹੈ ਵੀ ਇਹਨਾਂ ਨੂੰ ਨਸ਼ਾ ਛਡਾਉਣ ਦੀ, ਫਿਰ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਕਿਸੇ ਸੈਂਟਰ ਵਿੱਚ ਇਹਨਾਂ ਨੂੰ ਭੇਜੋ। ਉਹ ਜਦ ਸੈਂਟਰ ਵਿੱਚ ਭੇਜਦੇ ਆ ਤਾਂ ਮਤਲਬ ਆ ਕੇ ਹਫ਼ਤਾ ਤੱਕ ਤਾਂ ਠੀਕ ਰਹਿੰਦੇ ਆ, ਮੁੜ ਕੇ ਪਹਿਲੀ ਸੁਸਾਇਟੀ ਵਿੱਚ ਫੇਰ ਪੈ ਜਾਂਦੇ ਆ ਤੇ ਉਹੀ ਸੁਸਾਇਟੀ 'ਚ ਪੈ ਕੇ ਤੇ ਉਹੀ ਕੰਮ ਫੇਰ ਸ਼ੁਰੂ ਕਰ ਦਿੰਦੇ ਆ। ਥੋੜੇ ਦਿਨਾਂ ਬਾਅਦ ਫੇਰ ਜੀ ਤੁਸੀਂ ਬੈਠ ਸਕਦੇ ਹੋ। ਇੱਧਰ ਮਜ਼ਦੂਰ ਵਰਗ ਹੈ, ਇਹ ਬਾਈ ਹੁਣੀ ਕੰਮ ਕਰ ਰਹੇ ਸੀ, ਮਜ਼ਦੂਰੀ ਕਰ ਰਹੇ ਸੀ। ਉਹ ਸਾਹਮਣੇ ਇਹਨਾਂ ਦੇ ਜਿਹੜੇ ਸਾਰਾ ਸੰਦ ਸਹੇੜਾ ਖੜਿਆ ਹੋਇਆ, ਇਹਨਾਂ ਦੇ ਨਾਲ ਗੱਲਬਾਤ ਕਰਦੇ। ਬਾਈ, ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ? ਚੱਕ ਮਜਾਰਾ। ਤੁਸੀਂ ਉਦਾਂ ਇੱਥੇ ਕਿੰਨੇ ਦਿਨਾਂ ਤੋਂ ਕੰਮ ਕਰ ਰਹੇ ਹੋ? ਸਾਲ ਹੋ ਗਿਆ ਜੀ ਇੱਥੇ ਸਾਲ ਹੋ ਗਿਆ। ਤੁਸੀਂ ਦੇਖਦੇ ਹੋ, ਤੁਸੀਂ ਤਾਂ ਬਾਹਰੋਂ ਆਉਂਦੇ ਹੋ, ਤੁਸੀਂ ਹਾਲਾਤ ਕਿੱਦਾਂ ਦੇਖਦੇ ਆ? ਨਸ਼ਾ ਇੱਥੇ ਸੱਚੀ ਕਿੰਨਾ ਕੁ ਹੈਗਾ? ਨਸ਼ੇ ਬਾਰੇ ਤਾਂ ਪਤਾ ਨਹੀਂ, ਸਾਨੂੰ ਤਾਂ ਇਹ ਚਾਹੀਦਾ ਵੀ ਨਸ਼ਾਖੋਰੀ ਬੰਦ ਹੋਣੀ ਚਾਹੀਦੀ ਆ, ਜਿਹੜੀ ਨਵੀਂ ਪੀੜ੍ਹੀ ਆ ਬਚ ਸਕੇ ਬਸ ਲਾਸਟ ਇਹ ਆ ਜੀ। ਹਾਂਜੀ ਭਾਈ, ਤੁਸੀਂ ਵੀ ਮਜ਼ਦੂਰੀ ਕਰਦੇ ਹੋ। ਇਹ ਗੱਲਾਂ ਬਹੁਤ ਲੋਕ ਕਰਦੇ ਨੇ ਕਿ ਪੰਜਾਬ ਦਾ ਨੌਜਵਾਨ ਜਿਹੜਾ ਉਹ ਬੇਰੁਜ਼ਗਾਰੀ ਕਰਕੇ ਨਸ਼ੇ 'ਚ ਪੈ ਰਿਹਾ। ਤੁਹਾਨੂੰ ਲੱਗਦਾ ਕਿ ਜੇ ਬੰਦੇ ਕੋਲ ਕੰਮ ਨਾ ਹੋਵੇ ਤਾਂ ਬੰਦਾ ਨਸ਼ੇ 'ਚ ਪੈ ਜਾਂਦਾ, ਜਾਂ ਤੁਸੀਂ ਅੱਜ ਤੱਕ ਜੇ ਦਿਹਾੜੀ ਟੁੱਟੀ ਆ ਉਦੋਂ ਨਸ਼ਾ ਕਰ ਲਿਆ ਹੋ? ਨਾ, ਕੰਮ ਤੇ ਬਹੁਤ ਆ, ਕੰਮ ਕਰਨ ਵਾਲੇ ਚਾਹੀਦੇ ਆ। ਹੁਣ ਵਿਹਲੇ ਥੋੜ੍ਹੇ ਕੰਮ ਦੇਣਾ ਕਿਸੇ ਨੇ, ਸਹੀ ਗੱਲ ਹੈ ਹਨਾ? ਹੁਣ ਕੰਮ ਦੀ ਗੱਲ ਆ। ਹੁਣ ਜਿਹਨੇ 12 ਮਹੀਨੇ 30 ਦਿਨ ਕੰਮ ਕਰਨਾ ਉਹਨੂੰ ਥੋੜੇ ਨਹੀਂ ਪੈਸੇ ਦੀ। ਬਹੁਤ ਠੀਕ ਹੈ ਨਾ? ਬਹੁਤ ਸਹੀ ਗੱਲ। ਤੇ ਬਾਕੀ ਜਿਹਨੇ ਨਹੀਂ ਕਰਨਾ ਉਹਨੇ ਫਿਰ ਨਸ਼ੇ ਕਰਨਾ, ਚੋਰੀ ਕਰਕੇ। ਨਿਰਾਸ਼ਤਾ ਆ ਜਾਂਦੀ ਹੈ। ਬਹੁਤ ਚੰਗੀ ਗੱਲ ਬਾਈ ਹੁਣੀ ਕੀਤੀ ਹੈ। ਇੱਧਰ ਸਰਦਾਰ ਸਾਹਿਬ ਮੌਜੂਦ ਨੇ, ਬਾਈ ਹੁਣੀ ਮੌਜੂਦ ਨੇ। ਸਰਦਾਰ ਸਾਹਿਬ, ਤੁਸੀਂ ਇੰਨੀ ਉਮਰ ਹੰਢਾਈ ਹੈ,
ਆਹ ਹਾਲਾਤ ਜਿਹੜੇ ਅੱਜ ਸੁਣ ਰਹੇ ਆ ਕਿ ਨਿਰਾਸ਼ਤਾ ਹੈ ਪਿੰਡ ਵਾਲਿਆਂ 'ਚ। ਉਹ ਇਹ ਵੀ ਕਹਿੰਦੇ ਨੇ ਕਿ ਨਾ ਤਾਂ ਪੁਲਿਸ ਕਾਰਵਾਈ ਕਰਦੀ ਹੈ, ਜੇ ਮੀਡੀਆ ਦਾ ਸਾਥ ਮੰਗਦੇ ਆ ਉਹ ਨਹੀਂ ਮਿਲਦਾ, ਖਬਰਾਂ ਡਿਲੀਟ ਹੋ ਜਾਂਦੀਆਂ ਨੇ, ਤੇ ਜਿੱਦਣ ਛਾਪੇਮਾਰੀ ਹੁੰਦੀ ਹੈ ਉਦੋਂ ਪਹਿਲਾਂ ਗਾਇਬ ਹੋ ਜਾਂਦੇ ਨੇ। ਤੁਹਾਨੂੰ ਇੰਨੀ ਉਮਰ ਦੇ ਤਜਰਬੇ ਦੇ ਵਿੱਚੋਂ ਕੀ ਲੱਗਦਾ ਹੈ ਕਿ ਕੀ ਖੱਟੀ ਹੈ ਇਸ ਦੇ ਪਿੱਛੇ, ਕੀ ਕਾਰਨ ਕੀ ਹੈ ਇਸ ਦੇ ਪਿੱਛੇ? ਕੋਈ ਜ਼ਿਆਦਾ ਨਸ਼ਾ ਚਿੱਟਾ ਆਇਆ ਇਹਦੇ ਘਰ ਪਰਿਵਾਰ ਕਰਕੇ ਰੱਖ ਦਿੱਤੇ, ਨੌਜਵਾਨੀ ਖਤਮ ਹੋਈ ਜਾਂਦੀ ਹੈ ਦਿਨ ਬਰ ਦਿਨ। ਇਹ ਖਤਮ ਹੋਣਾ ਚਾਹੀਦਾ। ਸਰਕਾਰਾਂ ਵੀ ਇਸ ਪਾਸੇ ਨੂੰ ਧਿਆਨ ਨਹੀਂ ਦਿੰਦੀਆਂ। ਜੇ ਸਰਕਾਰਾਂ ਦਾ ਕਹਿਣਾ 10 ਮਿੰਟਾਂ ਦਾ ਕੰਮ ਆ, ਜੇ ਪੁਲਿਸ ਅਧਿਕਾਰੀਆਂ ਨੂੰ ਕਾਇਮ ਕਰ ਦੇਣ ਵੀ 10 ਮਿੰਟਾਂ 'ਚ ਖਤਮ ਹੋ ਸਕਦਾ ਹੈ। ਮਤਲਬ ਕਿ ਉਹਨਾਂ ਨੂੰ ਫ੍ਰੀ ਹੈਂਡ ਦਿੱਤਾ ਜਾਵੇ, ਕੰਮ ਕਰਨ ਦੀ ਖੁੱਲ੍ਹ ਦਿੱਤੀ ਜਾਵੇ। ਪਰ ਇੱਥੇ ਬਾਈ ਹੁਣਾਂ ਨਾਲ ਜਿੱਦਾਂ ਗੱਲ ਕੀਤੀ ਸਰਪੰਚ ਸਾਹਿਬ ਨਾਲ, ਉਹ ਕਹਿੰਦੇ ਵੀ ਪੂਰੀ ਮਦਦ ਹੁੰਦੀ ਆ, ਉਹ ਪਹਿਲਾਂ ਨਿਕਲ ਜਾਂਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ। ਉਹ ਰਲੇ ਮਿਲੇ ਆ ਸਾਰੇ, ਰਲੇ ਮਿਲੇ ਆ। ਤੇ ਇਹਨੂੰ ਨੱਥ ਕਿੱਦਾਂ ਪਾਈ ਜਾ ਸਕੇ? ਤੁਸੀਂ ਆਪਣੇ ਤਜਰਬੇ 'ਚੋਂ ਦੱਸ ਸਕਦੇ ਹੋ ਕਿ ਫਿਰ ਇਹਦਾ ਹੱਲ ਕੀ ਹੈ? ਜੇ ਪੁਲਿਸ ਵੀ ਰਲ ਗਈ ਫਿਰ ਮਾਪੇ ਵਿਚਾਰੇ ਦਾ ਕੀ ਕਰਨ? ਲੁੱਟਾ ਖੋਹਾਂ ਨਿਆਣੇ ਇਸ ਕਰਕੇ ਕਰਦੇ, ਉਹਨੂੰ ਘਰੋਂ ਪੈਸੇ ਨਹੀਂ ਮਿਲਦੇ। ਜਿਹੜਾ ਘਰੋਂ ਨਸ਼ੇ ਲਈ ਨਿਕਲ ਪਿਆ, ਜੇਬ 'ਚ ਪੈਸਾ ਨਹੀਂ, ਫਿਰ ਲੁੱਟ ਖੋਈ ਉਹ ਕਰਦਾ, ਉਹ ਵੀ ਆਪਣੇ ਪੂਰਤੀ ਕਰਦਾ, ਨਸ਼ੇ ਦੀ ਪੂਰਤੀ ਕਰਦਾ। ਮਾਮਾ ਵੱਢ ਵਢਾਗਾ ਕਰੇ, ਕੁਛ ਕਰੇ, ਉਹ ਇਸ ਕੰਮ ਲਈ ਤੁਰਦਾ। ਉਹਦੇ ਨਾਲ ਫਿਰ ਪੰਜਾਬ ਦੇ ਵਿੱਚ ਆਏ ਦਿਨ ਕ੍ਰਾਈਮ ਪੰਜਾਬ ਦੀ ਜਿਹੜੀ ਹਾਲਾਤ ਆ ਮਾੜੇ ਦਿਨ ਹੋ ਜਾਂਦੇ ਆ। ਪਹਿਲਾਂ ਫੀਮਾ ਹੁਣ ਡੋਡੇ ਹੁੰਦੇ ਜੀ, ਉਹਦਾ ਇੰਨਾ ਨੁਕਸਾਨ ਨਹੀਂ ਹੁੰਦਾ ਜੀ ਜਿੰਨਾ ਚਿੱਟੇ ਨਾਲ ਨੁਕਸਾਨ ਹੋ ਰਿਹਾ ਨੌਜਵਾਨੀ ਦਾ। ਜੇ ਇਹਨੂੰ ਬਚਾਵੇ ਤਾਂ ਪੰਜਾਬ ਸਰਕਾਰ ਬਚਾ ਸਕਦੀ ਆ, ਪੰਜਾਬ ਦੇ ਲੋਕ ਬਚਾ ਸਕਦੇ ਆ, ਸਮਾਜ ਸੇਵੀਆਂ ਉੱਠ ਕੇ ਜਥੇਬੰਦੀਆਂ ਇਹ ਕੰਮ ਕਰ ਸਕਦੀਆਂ। ਆਖਰੀ ਸਵਾਲ ਹੈ ਮੇਰਾ ਤੁਹਾਡੇ ਕੋਲੋਂ, ਫਿਰ ਮੈਂ ਉੱਧਰ ਜਾਣਾ ਹੈ। ਪੰਜਾਬ ਦੇ ਵਿੱਚ ਨਸ਼ਾ ਕਿਹੜੀ ਸਰਕਾਰ ਤੋਂ ਮੰਨਿਆ ਜਾਵੇ ਵੀ ਉਹ ਤੋਂ ਬਹੁਤ ਧੜੱਲੇ ਨਾਲ ਫਿਰ ਵਧਿਆ ਚਿੱਟੇ ਦਾ ਜਿਹੜਾ ਨਸ਼ਾ? ਇਹ ਪਹਿਲਾਂ ਅਕਾਲੀਆਂ ਤੋਂ ਚੱਲਿਆ ਜੀ, ਅਕਾਲੀਆਂ ਦੀ। ਅਕਾਲੀਆਂ ਤੋਂ। ਠੀਕ ਹੈ ਜੀ। ਅਕਾਲੀਆਂ ਸਰਕਾਰ ਦੇ ਨਸ਼ਾ ਬਾਹਰੋਂ ਆਉਂਦਾ ਰਿਹਾ, ਉਹਦੇ ਵੱਡੇ ਵੱਡੇ ਲੀਡਰ ਵੀ ਪਕਾਉਂਦੇ ਰਹੇ ਆ ਨਸ਼ੇ। 12 ਤੋਂ 17 ਉਹ 17 ਵਾਲੀ ਤੋਂ। ਉਹ ਤੋਂ ਬਾਅਦ ਫਿਰ ਕਾਂਗਰਸ ਆ ਗਈ, ਉਹਦੇ ਕੋਲ ਵੀ ਕੰਟਰੋਲ ਹੋਇਆ। ਉਹਨੇ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾਦੀ, ਮੈਂ ਕਰੂੰਗਾ, ਉਹ ਵੀ ਉਲਝਦਾ ਗਿਆ। ਫਿਰ ਭਗਵੰਤ ਮਾਨ ਸਰਕਾਰ ਆ ਗਈ, ਇਹਨਾਂ ਨੇ ਵੀ ਅਰਦਾਸ ਕੀਤੀ ਸੀ ਜਾ ਕੇ, ਅਰਦਾਸ ਕੀਤੀ ਸੀ। ਇਹਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਨਸ਼ਾ ਖਤਮ ਕਰਾਂਗੇ, ਮੁੱਢੋਂ ਚੱਕਾਂਗੇ। ਪਰ ਇਹ ਅੱਗੇ ਨਾਲੋਂ ਵੀ ਜ਼ਿਆਦਾ ਵੱਧ ਗਿਆ, ਦੂਜੀਆਂ ਸਰਕਾਰਾਂ ਨਾਲੋਂ ਵੀ ਵੱਧ ਗਿਆ। ਸਹੀ ਗੱਲ ਹੈ। ਉਹ ਦੂਜੀਆਂ ਸਰਕਾਰਾਂ ਨੂੰ ਕੀ ਦੋਸ਼ ਦੇਈਏ ਅਸੀਂ, ਜਦੋਂ ਇਹਨਾਂ ਨੇ ਭਾਂਡਾ ਜ਼ਿਆਦਾ ਖੋਲ ਦਿੱਤਾ। ਆਸ ਸੀ ਇਹਨਾਂ ਤੋਂ ਵੈਸੇ ਬਹੁਤ ਜ਼ਿਆਦਾ ਆਸ ਸੀ, ਜ਼ਿਆਦਾ ਆਸ ਸੀ। ਉਹ ਆਸ ਚੋਂ ਹੀ 92 ਸੀਟਾਂ ਦਿੱਤੀਆਂ। ਹਾਂਜੀ, ਲੋਕਾਂ ਨੇ ਉਹ 92 ਸੀਟਾਂ ਇਸ ਕਰਕੇ ਦਿੱਤੀਆਂ ਵੀ ਇਹਨਾਂ ਤੇ ਜ਼ਿਆਦਾ ਵਿਸ਼ਵਾਸ ਕੀਤਾ ਵੀ ਇਹ ਕੁਛ ਨਾ ਕੁਛ ਕਰਨਗੇ। ਦੂਜੀਆਂ ਸਰਕਾਰਾਂ ਤੋਂ ਉਹਨਾਂ ਦਾ ਵਿਸ਼ਵਾਸ ਚੱਕ ਹੋਇਆ ਸੀ। ਬਾਈ ਤੁਹਾਡੇ ਨਾਲ ਗੱਲ ਕਰਦਾ, ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਲੰਬਾ ਸਮਾਂ ਰਹੇ ਹੋ, ਤੁਸੀਂ ਅੰਨਾ ਹਜ਼ਾਰੇ ਦੇ ਉਸ ਪ੍ਰੋਟੈਸਟ ਦਾ ਵੀ ਹਿੱਸਾ ਬਣਦੇ ਰਹੇ ਹੋ, ਫਿਰ ਤਾਂ ਕਹਿ ਸਕਦੇ ਵੀ ਪਾਰਟੀ ਸ਼ੁਰੂ ਹੀ ਤੁਸੀਂ ਕੀਤੀ ਹੈ। ਉਸ ਪਾਰਟੀ ਦੇ ਵਿੱਚ ਰਹੇ ਵੀ ਹੋ ਤੁਸੀਂ ਲੰਬਾ ਸਮਾਂ, ਪਰ ਕੀ ਕਾਰਨ ਹੋ ਗਿਆ ਵੀ ਹੁਣ ਉਹ ਸਰਕਾਰ ਜਿਹੜੀ ਲੋਕਾਂ ਦੀ ਵੱਜਦੀ ਰਹੀ ਹੈ, ਆਮ ਘਰਾਂ ਤੋਂ ਚੱਲਣ ਵਾਲੀ ਵੱਜਦੀ ਰਹੀ ਹੈ, ਉਹ ਵੀ ਫੇਲ ਸਾਬਤ ਹੋ ਰਹੀ ਹੈ ਜਾਂ ਫਿਰ ਕਰਨਾ ਹੀ ਨਹੀਂ ਚਾਹੁੰਦੇ ਕੁਝ? ਦੇਖੋ ਹਾਲਾਤ ਤਾਂ ਇਹੀ ਲੱਗਦਾ ਵੀ ਸ਼ਾਇਦ ਸਰਕਾਰ ਜਿਹੜੀ ਆ, ਸਰਕਾਰ ਨੂੰ ਲੱਗਾ ਵੀ 92 ਸੀਟਾਂ ਮਿਲ ਗਈਆਂ, ਹੁਣ ਕੋਈ ਰੌਲੇ ਹੈ ਨਹੀਂ ਉਹ, ਤੇ ਚੁੱਪ ਕਰਕੇ ਆਪਣੇ ਘਰੀਂ ਬੈਠੇ ਆ। ਲੋਕੀ ਜਿਹੜੇ ਅੱਜ ਦੀ ਜੋ ਤਰੀਕ ਆ ਇਹਦੇ ਵਿੱਚ ਚਿੱਟਾ ਪਹਿਲਾਂ ਨਾਲੋਂ ਵਧਿਆ ਹੋਇਆ ਆ, ਤੇ ਜਦ ਕਿ ਰੋਕਣ ਦੇ ਕੋਈ ਰੋਕਥਾਮ ਨਹੀਂ ਲੱਗ ਰਿਹਾ, ਕੋਈ ਇੱਦਾਂ ਦਾ ਸੋਲਿਡ ਐਕਸ਼ਨ, ਕੋਈ ਸਖਤ ਕਦਮ ਦਿਖ ਨਹੀਂ ਰਿਹਾ। ਜੋ ਪਹਿਲੀਆਂ ਸਰਕਾਰਾਂ ਲੀਪਾ ਪੋਚੀ ਕਰਦੀਆਂ ਸੀ ਉਹੀ ਲੀਪਾ ਪੋਚੀ ਟਾਈਪ ਦਾ ਇਹ ਬਦਲੀਆਂ ਕਰ ਰਹੇ ਧੜੱਲੇ ਨਾਲ, ਕਦੀ 10,000 ਬਦਲ ਦਿੰਦੇ, ਕਦੀ ਐਸਐਸਪੀ ਕੋਈ ਬਦਲ ਦਿੰਦੇ, ਕਦੀ ਡੀਐਸਪੀ ਬਦਲ ਦਿੰਦੇ, ਕਹਿੰਦੇ ਅਸੀਂ ਤਾਂ ਕੰਮ ਕਰ ਰਹੇ ਹਾਂ। ਇਹ ਦੇਖੋ ਬਦਲੀ ਕਰਨੀ ਜਿਹੜੀ ਆ ਉਹ ਇੱਕ ਰੂਟੀਨ ਦੇ ਵਿੱਚ ਬਦਲੀ ਕਰਨੀ ਠੀਕ ਆ, ਪਰ ਤੁਸੀਂ ਇੰਪੈਕਟ ਦਾ ਦੇਖੋ ਉਹਦਾ ਕੀ ਉਹਦੇ ਨਾਲ ਕੋਈ ਇੰਪੈਕਟ ਪਿਆ ਆ ਤੇ ਆਊਟਪੁੱਟ ਨਿਕਲ ਆਉਣ ਦੇ ਉੱਤੇ ਆਊਟਪੁੱਟ ਕੋਈ ਨਹੀਂ ਹੈਗੀ। ਸਾਡੀ ਮੇਰੀ ਕੱਲ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ ਇਸ ਮੁੱਦੇ ਦੇ, ਜਲੰਧਰ ਐਸਐਸਪੀ ਸਾਹਿਬ ਨਾਲ। ਅਸੀਂ ਉਹਨਾਂ ਨੂੰ ਇੱਕ ਸੁਝਾਅ ਦਿੱਤਾ ਸੀ ਵੀ ਤੁਸੀਂ ਜੇ ਜਲੰਧਰ ਦੇ ਵਿੱਚ ਰੇਡ ਮਾਰਨੀ ਆ, ਤੁਸੀਂ ਹੁਸ਼ਿਆਰਪੁਰ ਜਾਂ ਲੁਧਿਆਣਾ ਜਾਂ ਕਪੂਰਥਲੇ ਦੀ ਪੁਲਿਸ ਲੈ ਕੇ ਆਓ, ਸਾਰੇ ਜ਼ਿਲ੍ਹੇ ਦੀ ਪੁਲਿਸ ਲੈ ਕੇ ਉਹ ਪਿੰਡ ਘੇਰ ਲਓ, ਜਿੰਨਾ ਕਿ ਲੋਕਲ ਪੁਲਿਸ ਨੂੰ ਪਤਾ ਨਾ ਹੋਵੇ ਵੀ ਇੱਥੇ ਰੇਡ ਮਾਰਨੀ ਆ, ਬਾਬੇ ਸੂਹ ਨਾ ਮਿਲੇ ਉਹਨਾਂ ਨੂੰ, ਸੂਹ ਨਾ ਮਿਲੇ। ਹਾਂ, ਤੁਸੀਂ ਇਹ ਕਿ ਮੰਨ ਕੇ ਤੁਸੀਂ ਬਹੁਤ ਚੰਗਾ ਸੁਝਾਅ ਵੈਸੇ ਦਿੱਤਾ, ਪਰ ਤੁਹਾਨੂੰ ਐ ਨਹੀਂ ਲੱਗਦਾ ਵੀ ਜਿਹੜੇ ਕੰਮ ਪੁਲਿਸ ਨੂੰ ਆਪ ਕਰਨੇ ਚਾਹੀਦੇ ਨੇ, ਇੱਕ ਆਮ ਨਾਗਰਿਕ ਨੂੰ ਸੁਝਾਅ ਦੇਣੇ ਪੈ ਰਹੇ ਨੇ ਪੁਲਿਸ ਨੂੰ ਵੀ ਭਾਈ ਐਂ ਕਰਕੇ ਦੇਖ ਲਓ, ਜੇ ਚਿੱਟਾ ਨਹੀਂ ਰੁਕਦਾ? ਫਿਰ ਇਹਦੇ 'ਚ ਤਾਂ ਸਰਕਾਰ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਦਾ ਵੀ ਫੇਲੀਅਰ ਹੈ। ਨਹੀਂ, ਬਿਲਕੁਲ ਫੇਲੀਅਰ ਹੈ ਜੀ, ਬਿਲਕੁਲ। ਇਹ 'ਚ ਤਾਂ ਕੋਈ ਸ਼ੱਕ ਹੀ ਨਹੀਂ। ਜੇ ਹਾਲਾਤ, ਜੇ ਤੁਸੀਂ ਅੱਜ ਅਸੀਂ ਕੱਲ ਸਟਿੰਗ ਆਪਰੇਸ਼ਨ ਕੀਤਾ, ਜੇ ਤੁਸੀਂ ਪਰਸੋਂ ਇੱਥੇ ਆਉਂਦੇ ਤਾਂ ਤੁਹਾਨੂੰ ਜ਼ਿਆਦਾ ਕਲੀਅਰ ਹੋਣੇ ਸੀ ਹਾਲਾਤ। ਉੱਥੇ ਇੱਕ ਪੁਲੀ ਆ, ਪੁਲੀ ਦੇ ਉੱਤੇ ਆਵਾਜਾਈ ਇਦਾਂ ਚੱਲ ਰਹੀ ਆ ਜਿੱਦਾਂ ਜੀਟੀ ਰੋਡ ਦੇ ਉੱਤੇ ਗੱਡੀਆਂ ਚੱਲਦੀਆਂ। ਕੀ ਹੁੰਦਾ ਕੀ ਹੈ ਉਸ ਪੁਲੀ? ਉਸ ਪੁਲੀ ਦੇ ਵੱਖ-ਵੱਖ ਪਿੰਡਾਂ ਤੋਂ ਬੰਦੇ ਆਉਂਦੇ ਆ, ਜਿੱਥੇ ਚਿੱਟਾ ਵਿਕਦਾ ਉਹਨਾਂ ਕੋਲ ਜਾਂਦੇ ਆ, ਰੁਪਈਆ 500 ਦਿੰਦੇ ਆ, ਉਹ ਇੱਕ ਬਿੱਟ ਦੇ ਦਿੰਦੇ ਉਹਨਾਂ ਨੂੰ, ਉਹ ਬਿੱਟ ਲੈ ਕੇ ਉੱਥੇ ਹੀ ਟੀਕੇ ਲਾਈ ਜਾਂਦੇ ਆ ਮੁੰਡੇ। ਉੱਥੇ ਨਾਪ ਤੋਲ ਕੇ ਦਿੰਦੇ ਨੇ ਜਾਂ ਹਿਸਾਬ ਕੀ ਹੁੰਦਾ? ਨਹੀਂ, ਉਹਨੇ ਪਹਿਲਾਂ ਹੀ ਨਾਪੀ ਹੁੰਦੀ ਜੀ,
ਉਹਨੇ ਜਿਹੜੀ ਕੱਲ ਲੈ ਕੇ ਆਏ ਹੋ ਤੁਸੀਂ ਉਹ ਦੇਖੀ ਹੈ? ਹਾਂਜੀ, ਉਹਨੇ ਇੱਕ ਕਾਲੇ ਰੰਗ ਦਾ ਲਿਫਾਫਾ ਆ, ਉਹਦੇ ਵਿੱਚ ਉਹ ਪਾਈ ਹੋਈ ਆ, ਜੇ ਤੁਸੀਂ 500 ਦੋਗੇ ਇੱਕ ਦੇ ਦਿੰਦੇ ਆ, ਜੇ 1000 ਦੋਗੇ ਤਾਂ ਦੋ ਦੇ ਦਿੰਦੇ ਆ। ਹਾਂ, ਇਸ ਕਰਕੇ ਪੈਕਿੰਗ ਕਰਕੇ ਰੱਖੀ ਹੋਈ ਹੈ। ਪੈਕਿੰਗ ਕਰਕੇ ਰੱਖੀ ਹੋਈ। ਹਾਂਜੀ। ਇੱਧਰ ਬਾਈ ਹੁਣੀ ਸਾਡੇ ਨਾਲ ਨੇ। ਬਾਈ ਕੀ ਕਹੋਗੇ, ਇਸੇ ਪਿੰਡ ਤੋਂ ਸੰਬੰਧ ਰੱਖਦੇ? ਹਾਂਜੀ ਇਥੇ ਪਿੰਡ ਇਹ ਹਾਲਾਤ ਕੀ ਨੇ ਪੰਜਾਬ ਇੱਥੇ? ਮਾੜੇ ਆ ਹਾਲਾਤ ਇੰਨੇ ਮਾੜੇ ਆ। ਮੇਰੀ ਤਾਂ ਟਰਾਲੀ ਵੀ ਇੱਥੋਂ ਕੋਲੋਂ ਲੈ ਕੇ ਪਾ ਕੇ ਐਡੀ ਦੂਰੋਂ ਦੂਰੋਂ ਬੰਦੇ ਆਉਂਦੇ ਇੱਥੇ ਚਿੱਟਾ ਲੈ ਕੇ। ਟਰਾਲੀ ਚੋਰੀ ਹੋ ਗਈ? ਵਿੱਚ ਟਰਾਲੀ ਚੋਰੀ ਹੋ ਗਈ 6 ਤਰੀਕ ਦੀ ਚੋਰੀ ਹੋਈ ਆ, ਹਜੇ ਕੋਈ ਪਤਾ ਨਹੀਂ ਲੱਗਾ। ਤੇ ਪੁਲਿਸ ਨੇ ਕੀ ਕਿਹਾ ਫਿਰ? ਪੁਲਿਸ ਕਹਿੰਦੇ ਕਰਾਂਗੇ, ਹੁਣ ਉੱਥੇ ਕੀ ਕਹਿ ਸਕਦੇ ਅਸੀਂ ਹੁਣ ਹੋਰ ਕਿੰਨੀਆਂ ਕੁ ਚੋਰੀਆਂ ਪਿੰਡ ਦੇ ਵਿੱਚ ਨਸ਼ੇ ਵਾਲੇ ਕਰਦੇ? ਯਾਰੀਆਂ ਇੱਥੋਂ ਸਾਡੇ ਸਰੋਂ ਕਢਾਉਣੀ ਸੀਗੀ ਆ, ਸਰੋਂ ਦੇ ਬੋਰੇ ਚੱਕ ਕੇ ਲੈ ਗਏ। ਅੱਛਾ, ਹੋਰ ਜੀ ਛੋਟੀਆਂ ਛੋਟੀਆਂ ਜੋ ਹੱਥੋਂ ਦਾ ਬਹੁਤ ਜੀ ਕਰਦੇ ਆ, ਬਹੁਤ ਜ਼ਿਆਦਾ ਚੋਰੀਆਂ ਵਧੀਆ ਆ। ਹਾਂਜੀ ਸਰਪੰਚ ਸਾਹਿਬ, ਧੀਆਂ ਭੈਣਾਂ ਵੀ ਜੀ ਗੱਲ ਪੂਰੀ ਕਰ। ਹਾਂਜੀ ਸਾਡੇ ਤਾਂ ਇੱਥੇ ਦੂਆ ਲੰਘਣਾ ਵੀ ਔਖਾ ਹੋਇਆ। ਬਗੈਰ ਨੰਬਰ ਤੋਂ ਮੋਟਰਸਾਈਕਲ ਆਉਂਦੇ ਆ, ਪਤਾ ਨਹੀਂ ਕੌਣ ਹੈਗਾ ਕੌਣ ਨਹੀਂ, ਅਣਪਛਾਤੇ। ਹਾਂਜੀ ਸਰਪੰਚ ਸਾਹਿਬ, ਧੀਆਂ ਭੈਣਾਂ ਵਿਚਰਦੀਆਂ ਨੇ, ਉਹਨਾਂ ਨੇ ਸ਼ਾਮ ਨੂੰ ਕਈ ਵਾਰੀ ਥੋੜਾ ਠੰਡਾ ਹੁੰਦਾ ਹੈ, ਗਲੀ ਦੇ ਵਿੱਚ ਤੁਰੀਆਂ ਫਿਰਦੀਆਂ ਨੇ, ਘੁੰਮਦੀਆਂ ਨੇ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਪਰ ਜਦੋਂ ਇਦਾਂ ਲਾਂਭਲਾ ਬੰਦਾ ਆਊਗਾ ਤਾਂ ਡਰ ਬੰਦੇ ਨੂੰ ਰਹਿੰਦਾ ਵੀ ਕੋਈ ਅਣਹੋਣੀ ਜਾਂ ਇਹੋ ਜੀ ਘਟਨਾ ਨਾ ਵਾਪਰ ਜਵੇ। ਧੀਆਂ ਭੈਣਾਂ ਨੇ ਸਾਡੀਆਂ, ਇਹ ਇਦਾਂ ਦੇ ਡਰਾਂ ਨਾਲ ਕਿੱਦਾਂ ਵਿਚਰਦੇ ਹੋ ਤੁਸੀਂ? ਤਾਂ 5 ਸਾਲ ਹੋ ਗਏ ਸਾਰੇ ਚੋਂ ਨਿਕਲਦੇ। ਬਹੁਤ ਅਸੀਂ ਯਾਨੀ ਕਿ ਡਰ ਕੇ ਦਿਨ ਕੱਟਣ ਵਾਲੀ ਗੱਲ ਹੋਈ ਹੋਇਆ। ਇੱਥੇ ਮੋਟਰਸਾਈਕਲ ਆਉਂਦੇ ਬਿਨਾਂ ਨੰਬਰਾਂ ਤੋਂ, ਤੇਜ਼ ਰਫ਼ਤਾਰ ਨਾਲ ਆਉਂਦੇ ਆ। ਇੱਕ ਪਾਸਾ ਇਦਾਂ ਦਾ ਆ ਵੀ ਜਿੱਥੇ ਤੇ ਲੰਘਣਾ ਹੀ ਮੁਸ਼ਕਲ ਹੋਇਆ। ਅੱਛਾ ਜੀ, ਬਹੁਤ ਪਰੇਸ਼ਾਨ ਆ। ਹੁਣ ਕੌਣ ਕਰੇ ਕੌਣ? ਅਸੀਂ ਵੱਧ ਤੋਂ ਵੱਧ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰ ਸਕਦੇ ਹਾਂ। ਪਹਿਲਾਂ ਵੀ ਮੈਂ ਤੁਹਾਨੂੰ ਸਵਾਲ ਕੀਤਾ ਸੀ, ਕਿੰਨੇ ਕੁ ਘਰ ਨੇ ਜਿਹੜੇ ਇਸ ਨਸ਼ੇ 'ਚ ਇਨਵੋਲਵ ਨੇ, ਇਹ ਕਰ ਰਹੇ ਨੇ ਸਾਰਾ ਧੰਦਾ? ਘਰ ਤਾਂ ਕੁਝ ਥੋੜੇ ਹੀ ਆ, ਬਹੁਤੇ ਘਰ ਤਾਂ ਹੈ ਨਹੀਂ ਕਿ ਬਾਕੀ। ਹਾਂ, ਕੁਝ ਏਰੀਆ ਆ ਜਿਹੜੇ ਏਰੀਏ 'ਚ, ਬਾਕੀ ਇਹ ਆਪਾਂ ਕਹਿ ਨਹੀਂ ਸਕਦੇ ਵੀ ਆਹ ਪੱਕਾ ਥੋੜ੍ਹਾ ਕਹਿ ਸਕਦੇ ਆ ਵੀ ਇਹ ਘਰ ਆ ਜਾਂ ਆਇਆ ਨਾ। ਤੇ ਪਰ ਇੰਨਾ ਹੈਗਾ ਆ ਵੀ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਕੁਝ ਪਤਾ ਹੁੰਦੇ ਹੋਏ ਉਹਨਾਂ ਨੂੰ ਕੁਝ ਨਹੀਂ ਕਰ ਰਹੇ ਜੀ। ਤੇ ਵੇਚਦਾ ਕੌਣ ਹੈ ਇਹ ਵੀ ਜ਼ਰੂਰ, ਇੱਧਰ ਮੈਂ ਸਟਿੰਗ ਵਾਲੇ ਬਾਈ ਹੁਣਾਂ ਤੋਂ ਹੀ ਪੁੱਛੂੰਗਾ। ਵੇਚਦਾ ਬੀਬੀਆਂ ਵੇਚਦੀਆਂ ਨੇ, ਬੰਦੇ ਵੇਚਦੇ ਨੇ ਜਾਂ ਬੱਚੇ ਨੇ, ਵੇਚਦਾ ਕੌਣ ਹੈ? ਜਦੋਂ ਅਸੀਂ ਕੱਲ ਲੈਣ ਗਏ ਸੀ, ਇੱਥੇ 2 ਕੁੜੀਆਂ ਸੀਗੀਆਂ, 2 ਕੁੜੀਆਂ ਬਾਹਰ ਖੜੀਆਂ ਸੀ। ਉਹਨਾਂ ਦੀ ਕਿੰਨੀ ਕੁ ਉਮਰ ਹੋਊਗੀ ਉਹਨਾਂ ਦੀ? 15 ਸਾਲ ਦੀ ਕੁੜੀ ਸੀਗੀ। ਅੱਛਾ ਜੀ, 15 ਤੋਂ 16 ਸਾਲ ਦੀ ਕੁੜੀ ਸੀ, ਸਾਂਵਲੇ ਰੰਗ ਦੀ ਕੁੜੀ ਸੀ, ਪਿੰਕ ਜਿਹੇ ਕਲਰ ਦਾ ਉਹਨੇ ਸੂਟ ਪਾਇਆ ਸੀਗਾ। ਉੱਥੇ ਖੜੀਆਂ ਸੀਗੀਆਂ ਕੁੜੀਆਂ, ਬਾਹਰ ਮੁੰਡੇ ਖੜੇ ਸੀਗੇ, ਦੂਜੇ ਪਾਸੇ ਬੰਦੇ ਆਉਂਦੇ ਆ, ਉਹ ਲਈ ਜਾਂਦੇ ਆ। ਜਿਹੜਾ ਅਸੀਂ ਭੇਜਿਆ ਸੀ ਮੁੰਡਾ, ਉਹ ਗਿਆ, ਉਹਨੇ ਉਹਨੂੰ ਕੁੜੀ ਨੂੰ ਦਿੱਤਾ। ਉਹ ਕੁੜੀ ਜਿਹੜੀ ਕੁੜੀ ਆ, ਨਾਬਾਲਗ ਕੁੜੀ ਆ, ਉਹ ਜਿਹਦਾ ਹਾਲੇ ਇੰਨਾ ਵੀ ਦਿਮਾਗ ਵਿਕਸਿਤ ਨਹੀਂ ਹੋਇਆ ਕਿ ਕੀ ਸਹੀ ਹੈ ਕੀ ਗਲਤ ਹੈ। ਬਿਲਕੁਲ ਜੀ, ਨਾਬਾਲਗ ਕੁੜੀ ਨੂੰ ਕੀ ਪਤਾ, ਉਹ ਬੱਚੀ ਆ ਵਿਚਾਰੀ। ਉਹਨੇ ਰੁਪਈਆ 500 ਫੜਿਆ ਤੇ ਉਹਨੂੰ ਉਹ ਕਾਲੇ ਰੰਗ ਦੀ ਇੱਕ ਪੁੜੀ ਦੇ ਦਿੱਤੀ ਉਹਨੂੰ, ਤੇ ਉਹ ਪੁੜੀ ਲੈ ਕੇ ਆ ਗਿਆ ਮੁੰਡਾ। ਇਸ ਕਰਕੇ ਜਿਹੜੇ ਵੇਚਦੇ ਤਾਂ ਦੇਖੋ ਸਾਰਿਆਂ ਨੂੰ ਪਤਾ ਹੁੰਦਾ। ਇਹ ਕੋਈ ਜਿਹੜਾ ਸੱਚ ਝੂਠਾ ਸੂਰਜ ਆ, ਇਹ ਜੋ ਚੜ੍ਹਦਾ ਆ ਤਾਂ ਆਪਣੇ ਆਪ ਪਤਾ ਲੱਗਦਾ। ਸਾਰੇ ਪ੍ਰਸ਼ਾਸਨ ਨੂੰ ਪਤਾ ਆ, ਹਰ ਬੰਦੇ ਨੂੰ ਪਤਾ ਆ। ਪਰ ਜਦੋਂ ਤੱਕ ਪ੍ਰਸ਼ਾਸਨ ਸਖਤੀ ਨਹੀਂ ਕਰੂਗਾ, ਇੱਥੇ ਕੋਈ ਵੀ ਬੰਦਾ ਦੁਸ਼ਮਣੀ ਨਹੀਂ ਪਾਉਣੀ ਚਾਹੁੰਦਾ। ਸਹੀ ਗੱਲ ਹੈ। ਤੁਸੀਂ ਦੁਸ਼ਮਣੀ ਦੀ ਗੱਲ ਕੀਤੀ ਹੈ, ਤੁਹਾਨੂੰ ਥ੍ਰੈਟ ਕੋਈ ਧਮਕੀ ਇਦਾਂ ਦੀ ਕੋਈ ਆਈ ਹੈ ਕੱਲ ਤੋਂ ਬਾਅਦ? ਕਿਉਂਕਿ ਅਕਸਰ ਵੀਡੀਓਜ਼ ਦੇਖਦੇ ਆ ਜਗਰਾਉਂ ਦੇ ਵਿੱਚ ਤਾਂ ਨਸ਼ਾ ਵੇਚਣ ਵਾਲਿਆਂ ਨੇ ਉਹ ਮੁੰਡਾ ਹੀ ਜਲਾਤਾ ਜਿਹੜਾ ਰੋਕਦਾ ਸੀ। ਫਿਰ ਕਈ ਜਗ੍ਹਾ ਦੇਖਦੇ ਆ ਲੱਤਾਂ ਬਾਹਾਂ ਤੋੜ ਦਿੰਦੇ ਨੇ ਜਿਹੜਾ ਨਸ਼ੇ ਤੋਂ ਰੋਕਦਾ। ਤੁਹਾਨੂੰ ਕੋਈ ਥ੍ਰੈਟ? ਨਹੀਂ, ਮੈਨੂੰ ਕੋਈ ਥ੍ਰੈਟ ਨਹੀਂ। ਕੋਈ ਥ੍ਰੈਟ ਨਹੀਂ। ਸਰਪੰਚ ਸਾਹਿਬ, ਤੁਸੀਂ 5 ਸਾਲ ਤੋਂ ਲੱਗੇ ਹੋਏ ਹੋ, ਕੋਈ ਥ੍ਰੈਟ ਕਿਸੇ ਤਾਂ ਨਹੀਂ ਹੈਗਾ ਕਿਸੇ ਨੇ ਕੀਤਾ, ਐਵੇਂ ਕਹਦੀ ਨਹੀਂ। ਜਾਂ ਪੁਲਿਸ ਦੇ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਆਨਾਕਾਨੀ ਜਾਂ ਫਿਰ ਉਹਨਾਂ ਦੇ ਵੱਲੋਂ ਕੋਈ ਦਬਾਅ ਹੋਵੇ? ਪੁਲਿਸ ਇਕੱਲੇ ਨਹੀਂ ਸੁਣਨ ਨੂੰ ਤਿਆਰ। ਕੀ ਕਹਿੰਦੇ ਨੇ ਜਦੋਂ ਜਾਂਦੇ ਹੋ? ਬਸ ਕੋਈ ਨਹੀਂ, ਕਰਾਂਗੇ, ਚੱਲਦਾ ਕਰਦੇ ਆ। ਵੈਸੇ ਮੁਲਾਜ਼ਮ ਇੱਥੇ ਖੁਦ 1-2 ਮੁਲਾਜ਼ਮ ਭੇਜ ਦਿੰਦੇ ਆ, ਉਹ ਖੜਿਆਂ ਨਸ਼ਾ ਵਿਕੀ ਜਾਂਦਾ। ਇਸ ਚੌਂਕੀ ਇੰਚਾਰਜ ਮੁਲਤਾਨੀ ਸਾਹਿਬ ਨਾਲ ਜੋ ਗੱਲਾਂ ਹੋਈਆਂ ਨੇ ਤੁਸੀਂ ਵੀ ਸੁਣੀਆਂ ਨੇ, ਕਿੰਨੀਆਂ ਨਾਲ ਸਹਿਮਤ ਹੋ, ਕਿੰਨੀਆਂ ਨਾਲ ਨਹੀਂ? ਕਿਸੇ ਗੱਲ ਨਾਲ ਵੀ ਸਹਿਮਤ ਨਹੀਂ ਅਸੀਂ। ਸਾਰੀਆਂ ਗਲਤ ਨੇ ਜੋ ਕਹੀਆਂ? ਕਹਿੰਦੇ 3 ਪਰਚੇ ਕਰਤੇ। ਮੈਂ ਕਹਿੰਦਾ ਸਵੇਰੇ ਜਦੋਂ ਐਸਐਚਓ ਸਾਹਿਬ ਲੈਣ ਆਏ ਆ, ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਜਿਹੜੇ ਨਜਾਇਜ਼ ਆ ਉਹਨਾਂ ਨੂੰ ਨਾ ਤੰਗ ਕਰੋ, ਜਿਹੜੇ ਜਾਇਜ਼ ਆ ਉਹਨਾਂ ਨੂੰ ਛੱਡੋ ਨਾ। ਅਸੀਂ ਤੁਹਾਡੇ ਨਾਲ ਆ, ਹਨਾ, ਅਸੀਂ ਤੁਹਾਡੇ ਨਾਲ ਆ। ਜਦੋਂ ਇੱਥੇ ਛੋਟੀਆਂ ਸਕੂਟਰੀਆਂ ਤੇ ਚਲੇ ਲੱਗੀ ਆ, ਕੋਈ ਉਹਨਾਂ ਨੂੰ ਪੁੱਛਦਾ ਹੀ ਨਹੀਂ। ਕੋਈ ਮੋਟਰਸਾਈਕਲ ਬਿਨਾਂ ਨੰਬਰਾਂ ਤੋਂ ਤੁਰੇ ਫਿਰਦੇ ਆ, ਕੋਈ ਕਹਿੰਦਾ ਹੀ ਨਹੀਂ, ਕੋਈ ਰੋਕਦਾ ਹੀ ਨਹੀਂ, ਕੋਈ ਉਹਦੇ ਤੇ ਨਹੀਂ ਹੁੰਦੀ, ਕੋਈ ਪੁੱਛਦਾ ਹੀ ਨਹੀਂਗਾ। ਤੇ ਤੁਸੀਂ ਆਪ ਨਹੀਂ ਕੋਸ਼ਿਸ਼ ਕੀਤੀ ਵੀ ਆਪ ਨਾਕੇ ਨੂਕੇ ਲਾ ਕੇ? ਆਪ ਵੀ ਕੋਸ਼ਿਸ਼ ਕੀਤੀ ਆ। ਇੱਥੇ ਸਾਡੇ ਨਾਲ ਇਹਨਾਂ ਦੀ ਲੜਾਈ ਵੀ ਹੋਈ ਆ, ਤੇ ਪਰ ਬੰਦੇ ਸਾਰੇ ਜਦੋਂ ਪ੍ਰਸ਼ਾਸਨ ਸਗੋਂ ਮਦਦ ਕਰਦਾ ਤੇ ਲੋਕ ਕੀ ਕਰਨ? ਮੀਡੀਆ ਤੋਂ ਕਿਉਂ ਅੱਕੇ ਹੋਏ ਹੋ? ਕਿਉਂਕਿ ਜਦੋਂ ਅਸੀਂ ਅੱਜ ਆਏ ਤੁਸੀਂ ਸਾਥ ਨਹੀਂ ਦੇ। ਮੀਡੀਆ ਤੋਂ ਅਸੀਂ ਤਾਂ ਸੱਕੇ ਹੋਏ ਆ, ਮੀਡੀਆ ਅੱਗੇ ਖਬਰਾਂ ਬਣਾ ਕੇ ਜਾਂਦੇ ਆ। ਸਾਡੇ ਕਿੰਨੀ ਵਾਰੀ ਖਬਰਾਂ ਪਈਆਂ। ਸਾਡੇ ਉੱਥੇ ਢਾਬ ਦੇ ਵਿੱਚ ਇੱਕ ਮੁੰਡਾ ਮੁੱਕ ਗਿਆ ਚਿੱਟੇ ਦਾ ਟੀਕਾ ਲਾਉਂਦੇ ਹੋਏ। ਮੀਡੀਆ ਵਾਲੇ ਆਏ ਆ, ਮਤਲਬ ਪੁਲਿਸ ਵਾਲੇ ਆਏ, ਇਹਨਾਂ ਨੂੰ ਬੁਲਾਉਂਦਾ ਬੰਦਾ। ਜਦੋਂ ਇਹ ਆਉਂਦੇ ਆ ਉਹ ਖਬਰ ਨਹੀਂ ਲਾਉਂਦੇ, ਉਹ ਗੱਲ ਨਹੀਂ ਕਰਦੇ, ਕੋਈ ਸੁਣਦੇ। ਅੱਛਾ ਜੀ। ਤੇ ਬਾਕੀ ਕੋਈ ਕੀ ਕਰੇ ਦੱਸੋ?
ਸਾਡੇ ਪਿੰਡ ਦੇ ਲੋਕ ਇਕੱਠੇ ਹੋ ਕੇ ਬੰਦਿਆਂ ਨੂੰ ਫੜਨਾ ਸ਼ੁਰੂ ਕੀਤਾ। ਉਲਟਾ ਬੰਦਿਆਂ ਦੇ ਸਗੋਂ ਡਰਾਂ ਸੱਟਾਂ ਮਾਰਨ ਤੋਂ ਡਰ ਲੱਗਦਾ, ਬੰਦੇ ਇਕੱਠੇ 20 ਬੰਦੇ ਪਿੱਛੇ ਹਟ ਰਹੇ ਯਾਰ। ਲੜਾਈਆਂ ਵੀ ਹੋਈਆਂ ਮੁੰਡਿਆਂ ਨਾਲ। ਬਾਈ ਉਹਨਾਂ ਤੋਂ ਆਖਰੀ ਸ਼ਬਦ ਲੈਣੇ ਆ, ਉਸ ਤੋਂ ਬਾਅਦ ਆਖਰ ਤੇ ਕੀ ਕਹਿਣਾ ਚਾਹੁੰਦੇ ਆ ਤੁਸੀਂ? ਦੇਖੋ ਬਾਈ ਜੀ, ਅਸੀਂ ਹੈ ਨਾ 2.5 ਮਹੀਨੇ ਪਹਿਲਾਂ ਇੱਕ ਇਸੇ ਪਿੰਡ 'ਚ ਅਸੀਂ ਇੱਥੇ ਨਾਕਾ ਲਾਇਆ ਸੀਗਾ। ਉਸ ਵਕਤ ਦੀ ਇਹ ਖਬਰ ਆ। ਉਸ ਵਕਤ ਅਸੀਂ ਚੌਂਕੀ ਇੰਚਾਰਜ, ਇਹੀ ਚੌਂਕੀ ਇੰਚਾਰਜ ਸੀਗਾ, ਇਹਦੇ ਕੋਲ ਗਏ ਸੀਗੇ ਕਿ ਇੰਚਾਰਜ ਸਾਹਿਬ ਆਹ ਬੰਦੇ ਵੀ ਫੜੇ ਆ, ਇਹਨਾਂ ਬੰਦਿਆਂ ਨੂੰ ਕਾਬੂ ਕਰਕੇ ਇਹਨਾਂ ਨੂੰ ਪੁੱਛੋ ਕਿਹਨਾਂ ਤੋਂ ਲਏ ਆ। ਜਦੋਂ ਅਸੀਂ ਉਹਨਾਂ ਕੋਲ ਲੈ ਕੇ ਗਏ ਤਾਂ ਉਨੀ ਬੰਦਿਆਂ ਨੇ ਕੀ ਕੀਤਾ, ਚੌਂਕੀ ਇੰਚਾਰਜ ਨੇ ਜਿਹੜੇ ਐਪਲੀਕੈਂਟ ਸੀ ਉਹਨਾਂ ਨੂੰ ਮੁਕਰਾਤਾ ਕਿ ਤੁਸੀਂ ਕੱਲ ਹੀ ਪੰਗੇ ਲੈਣ ਲੱਗੇ ਆ, ਤੁਹਾਡੇ ਬੱਚੇ ਨਹੀਂ ਹੈਗੇ, ਤੁਸੀਂ ਕੱਲ ਹੀ ਦੁਸ਼ਮਣੀ ਪੈਦਾ ਕਰਦੇ ਆ। ਇਸ ਢੰਗ ਦੇ ਨਾਲ ਉਦੋਂ ਵੀ ਐਸਐਸਪੀ ਸਾਹਿਬ ਨਾਲ ਮੇਰੀ ਗੱਲ ਹੋਈ ਸੀ। ਮੈਂ ਉਸ ਟਾਈਮ ਮੈਂ ਆਮ ਆਦਮੀ ਪਾਰਟੀ ਸੀਗਾ। ਆਮ ਆਦਮੀ ਪਾਰਟੀ ਦੇ ਹੋਣ ਦੇ ਬਾਵਜੂਦ, ਮੌਜੂਦਾ ਸਰਕਾਰ ਦੇ ਵਿੱਚ ਹੋਣ ਦੇ ਬਾਵਜੂਦ ਵੀ ਕੋਈ ਪਰਚਾ ਨਹੀਂ ਕੀਤਾ, ਕਿਸੇ ਤੇ ਕੋਈ ਕਾਰਵਾਈ ਨਹੀਂ। ਸਿਰਫ ਜਿਹੜਾ ਬੰਦਾ ਕੰਪਲੇਂਟਰ ਸੀਗਾ ਉਹਨੂੰ ਵੀ ਡਰਾ ਕੇ ਨਠਾਤਾ ਵੀ ਤੂੰ ਨਾ ਐਵੇਂ ਪੰਗੇ ਨਾਲ ਨਸ਼ੇ ਵਾਲੇ ਆ, ਤੈਨੂੰ ਕੋਈ ਮਾਰਨਗੇ ਕੁੱਟਣਗੇ, ਤੁਹਾਨੂੰ ਕੀ ਲੋੜ ਆ ਇਹਨਾਂ ਨਾਲ ਪੰਗੇ ਲੈਣ ਦੀ। ਇਦਾਂ ਕਰਕੇ ਲੀਪਾ ਪੋਚੀ ਕੀਤੀ ਜਾਂਦੀ ਆ। ਲੀਪਾ ਪੋਚੀ ਕੀਤੀ ਕਿਉਂ ਜਾਂਦੀ ਆ? ਕਰਕੇ ਮੋਟੇ ਪੈਸੇ ਆਉਂਦੇ ਆ। ਇੱਕ ਮੋਟੇ ਪੈਸੇ ਜਿਹੜਾ ਹਫਤਾ ਵਸੂਲੀ, ਮਹੀਨਾ ਵਸੂਲੀ, ਸਾਰਾ ਕੁਝ ਆ। ਕੱਲ ਹੀ ਨਹੀਂ ਕਰਦੇ। ਫਿਰ ਤੁਸੀਂ ਦੱਸੋ ਕਾਰਨ ਕੀ ਆ ਇੱਥੇ ਐਕਸ਼ਨ ਨਾ ਹੋਣ ਦਾ? ਸਿੱਧੀ ਪੈਸੇ ਲੈਂਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜੀ। ਅੰਤ ਦੇ ਵਿੱਚ ਸਰਪੰਚ ਸਾਹਿਬ ਕੀ ਸੁਨੇਹਾ ਦੇਣੇ ਚਾਹੋਗੇ? ਫਿਰ ਆਪਾਂ ਜੋ ਵੀ ਇਹ ਹੋ ਰਿਹਾ ਨਾ, ਇਹ ਤੇ ਨੱਥ ਪਾਈ ਜਾਵੇ ਤੇ ਲੋਕਾਂ ਨੂੰ ਸੁਰੱਖਿਅਤ ਕੀਤਾ ਜਾਵੇ। ਜੋ ਲੋਕ ਸਾਡੇ ਪਿੰਡ ਦੇ ਜੀਣਾ ਆਰਾਮ ਹੋਇਆ ਉਹਨਾਂ ਜੀ। ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ, ਉਹ ਹਿਸਾਬ ਹੈ। ਪੁਲਿਸ ਆਉਂਦੀ ਹੈ, ਪੁਲਿਸ ਚਲੇ ਜਾਂਦੀ ਹੈ, ਧਰਾਤਲ ਤੇ ਹਾਲਾਤ ਜਿਉਂ ਦੇ ਤਿਉਂ ਬਣੇ ਰਹਿੰਦੇ ਨੇ। ਇਹ ਕਹਿਣਾ ਇੱਥੋਂ ਦੇ ਵਸਨੀਕਾਂ ਦਾ। ਸਮਰਾੜੀ ਪਿੰਡ, ਵਿਧਾਨ ਸਭਾ ਹਲਕਾ ਫਲੌਰ, ਜ਼ਿਲ੍ਹਾ ਜਲੰਧਰ ਦੀ ਇਹ ਤਸਵੀਰ ਹੈ। ਤਰੀਕ ਅੱਜ 29 ਹੋ ਗਈ ਹੈ। 29 ਤਰੀਕ ਨੂੰ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ 6ਵੇਂ ਮਹੀਨੇ ਦੀ 29 ਤਰੀਕ ਨੂੰ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਹੇ ਹਾਂ। ਮੁੱਖ ਮੰਤਰੀ ਸਾਹਿਬ ਜੇਕਰ ਇਸ ਤਸਵੀਰ ਨੂੰ, ਇਸ ਵੀਡੀਓ ਨੂੰ, ਇਸ ਪਿੰਡ ਦੇ ਹਾਲਾਤ ਨੂੰ ਦੇਖ ਰਹੇ ਨੇ ਤਾਂ ਤੁਸੀਂ ਬਹੁਤ ਲਾਗੇ ਡੇਰੇ ਲਾਏ ਹੋਏ ਨੇ। ਬਿਲਕੁਲ ਤੁਸੀਂ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਇਲੈਕਸ਼ਨ ਨੂੰ ਨਜਿੱਠਣ ਦੇ ਲਈ ਆ ਕੇ ਬੈਠੇ ਹੋਏ ਹੋ। ਉਸੇ ਦੇ ਵਿੱਚੋਂ ਤੁਸੀਂ 10 ਮਿੰਟ ਕੱਢ ਕੇ ਇੱਕ ਵਾਰ ਇਸ ਪਿੰਡ ਦੇ ਵਿੱਚ ਜੇ ਗੇੜਾ ਮਾਰ ਜਾਓ ਤਾਂ ਬਹੁਤ ਸਾਰੇ ਲੋਕਾਂ ਦੇ, ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝਣ ਤੋਂ ਬਚਾਏ ਜਾ ਸਕਦੇ ਨੇ। ਬਹੁਤ ਸਾਰੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ ਜਾ ਸਕਦਾ ਹੈ। ਬਹੁਤ ਸਾਰੇ ਪੁਲਿਸ ਮੁਲਾਜ਼ਮ ਜਿਹੜੇ 2 ਨੰਬਰੀਆਂ ਕਰ ਰਹੇ ਨੇ ਉਹਨਾਂ ਨੂੰ ਨੱਥ ਪੈ ਸਕਦੀ ਹੈ। ਇੰਨੇ ਦੇ ਨਾਲ ਅਲਵਿਦਾ ਚਾਹਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।